खा लो मिनट लाओ। ਇਹ ਫੜੋ ਦੁੱਧ ਅੱਜ 5 ਕਿਲੋ ਹੈ ਹੈ हुण की करना? ਆ ਮਾਸੀ ਸਕਿਨਾਂ ਦੇ ਘਰ ਫੜਾ मैं दे के आवां? ਆਹੋ ਤੇ ਨਾਲੇ ਮੈਨੂੰ ਨਾ ਕੁਛ ਲਿਆ ਦੇਣਾ ਸੀ ਅੱਬਾ ਜੀ ਤੇ ਹੋ ਗਏ ਨੇ ਦੋਨੇ ਹੀ ਬਾਹਰ ਤੇ ਕੋਈ ਗੋਸ਼ਤ ਵਗੈਰਾ ਲੈ ਆਓ ਤੇ ਮੈਂ ਹਾਂਡੀ ਬਣਾ ਲਵਾਂ। कित्थे गए अब्बा जी? ਬਾਹਰ घर चले ਗਏ गए? ਸੀ ਵਾਕ ਨਹੀਂ वापस चले गए? ਏਡੀ ਖੁਸ਼ੀ ਵਾਕ ਕਰਨ ਗਏ ਨੇ ਤੇ ਮੈਂ ਕਿਹਾ ਉਹਨਾਂ ਨੂੰ ਕੁਛ ਖਾਣਾ ਅੱਬਾ ਜੀ ਨੂੰ ਭੁੱਖ ਲੱਗੀ ਹੋਣੀ ਹੈ। ਫਿੱਟੇ ਮੂੰਹ ਦੇ ਅੱਬਾ ਜੀ ਵਾਸਤੇ ਨਾ ਅੱਧਾ ਕਿਲੋ ਦਹੀਂ ਵੀ ਲੈ ਆਣਾ। है जी तेरा घर जमाया वा? ਸਵੇਰੇ ਲੱਸੀ ਨਹੀਂ ਸੀ ਪੀਤੀ ਸਾਰਿਆਂ ਨੇ। सबा मैनू एक गल तां दस, ਇਹ ਤੇਰਾ ਪਿਓ ਤੇ ਤੇਰਾ ਭਰਾ ਮੈਨੂੰ ਮਿਲਣ ਆਏ ਆ ਜਾਂ ਘਰੋਂ ਸਿਹਤ ਬਣਾਉਣ ਆਏ ਆ? ਬੰਦਾ ਰਹਿਮ ਕਰੇ ਕੀ ਕਰੋ ਭੁੱਖੇ ਆਏ ਨੇ। ਕਿੰਨੀ ਦੇਰ ਦੇ ਆਏ ਆ? ਕਿੰਨੀ ਦੇਰ ਦੇ ਆਏ ਨੇ? ਈਦ ਗੁਜਰੀ ਨੂੰ ਸਾਲ ਹੋ ਗਿਆ। ਉਹ ਈਦ ਗੁਜਰੀ ਨੂੰ ਮਹੀਨਾ ਹੋ ਗਿਆ। ਹੋ ਗਏ ਨੇ ਲੈ ਕਿਹੜੀ ਕੈਸੀ ਗੱਲ ਕਰਨ ਦੇ ਹਲੇ ਤੇ ਮਹੀਨਾ ਵੀ ਨਹੀਂ ਹੋਇਆ। ਤੇ 20 ਦਿਨ ਕੁਛ ਨਹੀਂ ਹੁੰਦੇ ਤੇਰੇ ਭਾ ਦੇ। ਇਹਨਾਂ ਦੇ ਘਰ ਕੋਈ ਨਹੀਂ ਹੈਗਾ, ਪਿੱਛੇ ਤਾਲੇ ਲਾ ਕੇ ਮਰੇ ਆ ਇੱਥੇ। ਉਹਨਾਂ ਦੀ ਧੀ ਦਾ ਘਰ ਆ ਜਦੋਂ ਮਰਜ਼ੀ ਆ ਤੇ ਧੀ ਨੂੰ ਵੀ ਨਾਲ ਹੀ ਲੈ ਜਾਣ ਫੇ। ਤੇ ਜਦੋਂ ਜਾਣਾ ਮੈਂ ਨਾਲ ਹੀ ਜਾਣਾ। ਅੱਛਾ ਇਹ ਵੀ ਪਲਾਨ ਬਣ ਗਿਆ ਅੰਦਰੋਂ ਅੰਦਰ ਹੀ? ਬਾਜੀ ਕਹਿੰਦੇ ਸੀ ਜਦੋਂ ਜਾਵਾਂਗੇ ਤੇ ਤੂੰ ਨਾਲ ਹੀ ਚੱਲੀ ਉੱਥੇ ਹਾਂਡੀ ਰੋਟੀ ਵੀ ਕੋਈ ਕਰਦੀ ਚਲੋ ਸਾਨੂੰ 4 ਦਿਨ ਸਾਨੂੰ ਵੀ ਸਕੂਨ ਹੋਈਏਗਾ। ਸਕੂਨ ਮੈਨੂੰ ਦੇ ਦਿਓ 4 ਦਿਨ, ਤਿੰਨੇ ਕਾਗਜ਼ ਵੀ ਨਾਲ ਹੀ ਲੈ ਜਾਈਂ। ਕਿਹੜੇ ਕਾਗਜ਼? ਆ ਜਿਹੜੇ ਫੈਸਲੇ ਵਾਲੇ ਹੁੰਦੇ ਆ। ਉਹ ਕਿਹੜੇ? ਉਹ ਤੂੰ ਕਿਉਂ ਭੁੱਲੀ ਆ? ਮੈਂ ਕਿਸੇ ਦਿਨ ਖਿੱਚ ਕੇ ਛੱਡ ਵੀ ਦਊਂ ਤੈਨੂੰ। ਹਾਏ ਹਾਏ ਅੱਲਾ ਰਹਿਮ ਕਰੇ, ਮਾਂ ਪਿਓ ਦੇ ਘਰ ਜਾਣਾ ਤੇ ਤੁਸੀਂ ਮੈਨੂੰ ਛੱਡ ਦੇਣਾ। ਉਹ ਇਹਨਾਂ ਨੂੰ ਜਾਣਦੇ, ਇਹਨਾਂ ਨੇ ਕਿਦੋਂ ਜਾਣਾ ਵਾ? ਚਲੇ ਜਾਂਦੇ ਨੇ ਹਲੇ ਹੈ ਕੋਈ 4-5 ਦਿਨ ਰਹਿਣਗੇ ਤੇ ਫਿਰ ਚਲੇ ਜਾਣਗੇ। ਤੇ ਬਾਕੀ ਤੁਸੀਂ ਮੈਨੂੰ ਹਾਂਡੀ ਲਿਆ ਕੇ ਦਿਓ, ਭਿੰਡੀ ਗੋਸ਼ਤ ਬਣਾਣਾ ਜੱਬਾ ਜੀ ਨੇ ਮੈਨੂੰ ਕਿਹਾ ਮੈਂ ਹਾਂਡੀ ਬਣਾਣੀ ਤੇ ਲੈ ਕੇ ਆਣਾ। ਬੜੀ ਢੇਠੀ ਤਬੀਅਤ ਹੈ ਤੇਰੇ ਅੱਬਾ ਜੀ ਦੀ ਵੀ। ਖਬਰਦਾਰ ਮੇਰੇ ਅੱਬਾ ਜੀ ਨਾਲ ਕੋਈ ਗੱਲ ਕੀਤੀ। ਹਾਂ ਮੈਂ ਅੱਬਾ ਜੀ ਦੇ ਬਾਰੇ ਚ ਕੋਈ ਗੱਲ ਨਹੀਂ ਸੁਣਨੀ ਨਾ, ਮੈਂ ਆਪਣੇ ਭਰਾ ਦੇ ਬਾਰੇ ਚ ਕੋਈ ਗੱਲ ਸੁਣਨੀ ਹੈ। ਓਏ ਉਹਨਾਂ ਨੂੰ ਸਮਝਾ ਕੇ ਤੈਨੂੰ ਜਾਣ ਇੱਥੋਂ ਕਿਦੋਂ ਦੇ ਆਏ ਆ? ਈਦ ਤੇ ਆਏ ਆ, ਈਦ ਤੋਂ ਜੀਜੂ ਨੂੰ 20 ਦਿਨ ਹੋ ਗਏ ਆ। ਹਰ ਟਾਈਮ ਮੇਰੇ ਪੇਕਿਆਂ ਦੇ ਬਾਰੇ ਚ ਮੈਨੂੰ ਤੁਸੀਂ ਮਿਹਨਤ ਦਿੰਦੇ ਰਹਿੰਦੇ ਹੋ। ਪੇਕੇ ਤੇਰਾ ਬੜਾ ਕੁਝ ਲੈ ਕੇ ਆਏ ਸੀ ਨਾ। ਅੱਲਾ ਮਾਫੀ ਦੇ, ਈਦ ਤੇ ਤੁਹਾਨੂੰ ਪਤਾ ਨਹੀਂ ਸਾਰਾ ਕੁਝ ਲੈ ਕੇ ਆਏ, ਕੱਪੜੇ ਟੋਕਰੀ ਮਠਿਆਈ ਦੀ ਸਾਰਾ ਕੁਝ ਲੈ ਕੇ ਆਏ। ਮੈਂ ਨਾ ਕਈ ਮਾਰ ਕੇ ਤੇਰੇ 4 ਟੋਟੇ ਕਰ ਦੇਣੇ। ਈਦ ਤੇ ਕੱਪੜੇ ਲੈ ਕੇ ਆਏ ਸੀ। ਨਹੀਂ ਹੈਗੇ ਫਿੱਟੇ ਮੂੰਹ ਦੇ ਮਾਰੇ, ਇੱਕ ਸਾਫਾ, ਇੱਕ ਆੜੂ, ਇੱਕ ਕੇਲਾ, ਇੱਕ ਸਮੋਸਾ, ਲੱਖ ਲੰਨ ਤਾਂ ਈਦ ਤੇ। ਹਾਏ ਤੇ ਤਾਜ਼ਾ ਤਾਜ਼ਾ ਫਰੂਟ ਚੰਗਾ ਹੁੰਦਾ, ਜਿੰਨਾ ਕੁ ਖਾਣਾ ਸੀ ਉਹਨਾਂ ਕੁ ਲੈ ਆਂਦਾ। ਉਹ ਫਰੂਟ ਸੀ, ਇੱਕ ਆੜੂ ਸੀ, ਉਹ ਵੀ ਪਰ ਇਧਰ ਰੇੜ ਕੇ ਲਿਆਏ ਸੀ। ਉਹ ਇਧਰ ਰੇੜ ਕੇ ਲਿਆਏ ਸੀ ਆੜੂ। ਅੱਛਾ ਤੁਸੀਂ ਲਾਇਆ ਕਰੋ ਫਿਰ, ਤੁਹਾਨੂੰ ਇੰਨਾ ਖਿਆਲ ਹੁੰਦਾ ਤੇ। ਮੇਰੀ ਗੱਲ ਸੁਣ ਲਾ, ਮੈਂ ਜਾਣਾ ਵਾ ਮੱਝਾਂ ਵਾਲੇ ਵੱਲ। ਮੇਰੇ ਆਉਣ ਤੱਕ ਇਹਨਾਂ ਨੂੰ ਤੋਰ ਕਿਸੇ ਤਰੀਕੇ ਨਾਲ। ਐਵੇਂ ਤੋਰ? ਮੈਂ ਠੇਕਾ ਨਹੀਂ ਚੁੱਕਿਆ। ਉਹਨਾਂ ਦੇ ਘਰ ਹੈ ਦੁੱਧ ਫੜਾਉਣਾ ਖਾਲਾਂ ਦੇ ਘਰ। ਦੁੱਧ ਨਹੀਂ, ਮੈਨੂੰ ਇੱਕ ਗੱਲ ਸੁਣ ਲੈ ਮੇਰੀ, ਕੰਨ ਖੋਲ ਕੇ। ਮੈਂ ਠੇਕਾ ਨਹੀਂ ਚੁੱਕਿਆ ਹੈਗਾ ਇਹਨਾਂ ਦਾ। ਠੇਕਾ ਨਹੀਂ ਚੁੱਕਿਆ ਇਹਨਾਂ ਨੂੰ ਤੋਰ ਇੱਥੋਂ। ਕਿਉਂ ਤੋਰਾ? ਮੈਂ ਤਾਂ ਕਿਤੇ ਮਾਂ ਉਹਨਾਂ ਨੂੰ ਜਦੋਂ ਜਾਣਾ ਹੈਗਾ ਫਿਰ ਦੱਸ ਦੇਗਾ ਮੈਨੂੰ ਅੱਬਾ ਜੀ। ਆ ਤੂੰ ਸ਼ਾਮ ਤੱਕ ਨਾ ਇੱਥੋਂ ਗਏ ਤੇ ਫਿਰ ਮੇਰੀ ਜ਼ੁਬਾਨ ਦੇਖੀ ਨਾ ਅੱਗੇ ਕੈਸੀ ਚੱਲਦੀ ਹੈ। ਚੱਲੇ ਜ਼ਰਾ ਫਿਰ ਮੈਨੂੰ ਵੀ ਆਂਦੀ ਸੀ। ਹਾਂ ਮੈਨੂੰ ਵੀ ਸੁਣਾਉਣੀ ਹੁੰਦੀ ਆ। ਐਡੇ ਤੁਸੀਂ ਅੱਕੇ ਜੜੇ ਆਪਣੇ ਆਂ ਤੇ ਉਦੋਂ ਮੂਡ ਨਹੀਂ ਬੰਦਾ ਤੁਹਾਡਾ। ਹਾਏ 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 ਸੁਬਾ ਸੁਬਾ ਦਾ ਜਿਹੜਾ ਨਾ ਸੈਰ ਕਰਨੀ, ਇਹ ਸਿਆਣੇ ਕਹਿੰਦੇ ਆ ਵੀ ਘਿਓ ਆ, ਦੇਸੀ ਘਿਓ ਆ, ਬਲਕਿ ਮਲਾਈ ਆ। ਇਹ ਮੱਖਣ ਮਲਾਈਆਂ ਸਵੇਰ ਦੇ, ਇਹ ਨਸੀਬ ਵਾਲੇ ਨਸੀਬ ਹੁੰਦਾ। ਆਏ ਸੀ ਉਸੀ ਦੀਆਂ ਹਵਾਵਾਂ ਕੀ ਇਹਨਾਂ ਦੇ ਅੱਗੇ। ਓਏ ਆ ਤਾਂ ਐਡਾ ਸੋਹਣਾ ਮਾਹੌਲ, ਤਾਜ਼ੀ ਹਵਾ, ਬੰਦਾ ਮਰਿਆ ਜਿੰਦਾ ਹੋ ਜਾਂਦਾ ਇਹ ਹਵਾ ਸੁਣ ਕੇ। ਦੱਸ ਕਿਹੜੇ ਸਹੁਰੇ ਆ ਜਿਹੜੇ ਜਾਣ ਦਾ ਨਾਂ ਨਹੀਂ ਲੈਣ ਦਾ। ਉਤੋਂ ਇਹ ਵੀ ਅੱਬਾ ਜੀ ਤੁਸੀਂ ਇੱਧਰ ਜੰਗਲ ਪਾਣੀ ਕਿੱਥੇ ਕਰਦੇ ਫਿਰਦੇ? ਘੱਟ ਕਰ ਲਈ ਬਣਾਇਆ ਵਾਸ਼ਰੂਮ। ਜੰਗਲ ਪਾਣੀ ਕੌਣ? ਹਾਂ ਉਹ ਜੰਗਲ ਪਾਣੀ ਦਾ ਤੇ ਬਹਾਨਾ ਪੁੱਤ। ਹਾਂ ਦੇਖਣ ਗਏ ਸੀ। ਉਹ ਮੈਂ ਤਾਂ ਸੈਰ ਕਰਨ ਆਇਆ, ਸਵੇਰੇ ਸਵੇਰੇ ਸੈਰ ਕਰਨ ਆਉਣਾ। ਅੱਛਾ ਜੀ, ਹਾਂ ਬਸ ਸੈਰ ਵੀ ਕਰਦੇ ਆ? ਬਸ ਪੁੱਤ ਸੈਰ ਕਰਨੀ ਜ਼ਰੂਰੀ ਆ। ਮੈਂ ਸਮਝਣ ਡਿਆ ਸੀ, ਮੈਂ ਕਿਹਾ ਪਤਾ ਬੱਸ ਲੱਭਦੇ ਫਿਰਦੇ ਆ ਕਿ ਮੈਂ ਜਾਵਾਂ ਹੁਣ ਵਾਪਸ। ਨਹੀਂ ਹੁਣ ਬੱਸ ਹੋ ਗਈ, ਹੁਣ ਨਹੀਂ ਟੁਰ ਹੁੰਦਾ, ਹੁਣ ਨਹੀਂ ਟੁਰ ਹੁੰਦਾ। ਬੱਸ ਜੇ ਚ ਜਾਈਦਾ ਵਾਪਸ ਘਰ ਨੂੰ ਗੱਡੀ ਟੀ ਪਾਪਾ। ਬਸ ਉਹ ਬਸ ਕਰ ਤੂੰ ਇਸ ਗੱਲਾਂ ਨੇ, ਬਸ ਕਰ ਦੇ। ਮੇਰੀ ਗੱਲ ਸੁਣ ਪੁੱਤ, ਉਹ ਕੁੜੀ ਨੇ ਨਾਸ਼ਤਾ ਬਣਾਇਆ? ਹਾਲੇ ਨਾਸ਼ਤੇ ਦੀ ਕਮੀ ਆ? ਉਹ ਪੁੱਤ ਇੱਕ ਹੁੰਦਾ ਆਉਣ ਦਾ ਨਾਸ਼ਤਾ, ਇੱਕ ਹੁੰਦਾ ਜਾਣ ਦਾ ਨਾਸ਼ਤਾ। ਆਉਣ ਵਾਲਾ ਮੈਂ ਕਰਿਆ ਆ, ਹੁਣ ਜਾਣ ਲੱਗਿਆ ਮੈਂ ਕਰਨਾ ਕਿੰਨੇ ਨਾਸ਼ਤਾ? ਜਾਣ ਵਾਲਾ ਫਿਰ ਕਿਤੇ ਬਾਹਰੋਂ ਕਰ ਲਓ, ਕਿਤੇ ਜਲੇ ਹੀ ਜਾਓ, ਆਉਣ ਨੂੰ ਜਾਂਦੇ ਜਾਂਦੇ ਨਾਸ਼ਤਾ ਕਰਦੇ ਨਿਕਲ ਜਾਓ। ਪਿੰਡ 'ਚ ਕਿਹੜੀ ਏਡੀ ਜਗ੍ਹਾ ਹੈਗੀ ਕੋਈ? ਸਟਾਫ ਤਾਂ ਹੈ, ਬੱਸ ਵਾਲਾ ਸਟਾਫ ਤਾਂ ਹੈ। ਘਰ ਵਰਗਾ ਨਾਸ਼ਤਾ ਨਹੀਂ ਪੁੱਤ ਕਿਤੇ ਲੱਭ ਸਕਦਾ। ਪਿੰਡ 'ਚ ਸਾਡੇ ਬੱਸ ਵੀ ਬੜੀ ਸੋਹਣੀ ਜਾਂਦੀ ਘਰ ਨੂੰ, ਬੜੀਆਂ ਸਵਾਰੀਆਂ ਲਿਜਾਂਦੀ ਆ। ਉਹ ਬੱਸਾਂ ਦੀ ਕਿਹੜੀ ਗੱਲ, ਸਾਰੀ ਦਿਹਾੜੀ ਆਉਂਦੀਆਂ ਜਾਂਦੀਆਂ ਰਹਿੰਦੇ। ਵੈਸੇ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਜੀ, ਇੰਨੀ ਦੇਰ ਰਹੀਏ ਨਾ ਤਾਂ ਜਿਹਦੀ ਮੁਸੀਬਤ ਹੁੰਦੀ ਆ, ਮੁਸੀਬਤ। ਨਹੀਂ ਪੁੱਤ ਮੁਸੀਬਤ ਤੈਨੂੰ ਹੀ ਹੋਊਗੀ, ਸਾਨੂੰ ਤਾਂ ਕੋਈ ਮੁਸੀਬਤ ਨਹੀਂ। ਸਾਨੂੰ ਕਾਹਦੀ ਮੁਸੀਬਤ ਆ? ਸਵੇਰੇ ਸਵੇਰੇ ਉੱਠ ਕੇ ਸੈਰ ਸੂਰ ਕਰਕੇ ਨਾਸ਼ਤਾ ਕਰਕੇ 2 ਘੰਟੇ ਸੌਂ ਜੀਦਾ, ਦੁਪਹਿਰ ਨੇ ਫਿਰ ਉੱਠੀਦਾ, ਰੋਟੀ ਖਾ ਲਈਦੀ। ਹਾਂ ਤੁਹਾਨੂੰ ਕਾਹਦੀ ਮੁਸੀਬਤ ਆ? ਮੁਸੀਬਤ ਤਾਂ ਉਹਨੂੰ ਜਿਹੜੇ ਲਿਆਉਣਾ ਪਕਾਉਣਾ ਵਾ, ਜਿਹੜੇ ਸਾਰਾ ਕੁਝ ਕਰਨਾ ਉਹਨੂੰ ਮੁਸੀਬਤ ਆ, ਤੁਹਾਨੂੰ ਕਾਹਦੀ ਹੈਗੀ? ਉਹ ਯਾਰ ਤੂੰ ਕਿਹੜੀ ਗੱਲ ਕਰੀ ਜਾਂਦਾ ਪੁੱਤ? ਕੁੜੀ ਮੇਰੀ ਅੱਲਾ ਉਹਦੀ ਜ਼ਿੰਦਗੀ ਕਰੇ, ਉਹ ਸੋਹਣੇ ਤੇ ਰੋਟੀ ਪਕਾ ਕੇ ਦਿੰਦੀ ਨਹੀਂ ਨਹੀਂ ਹੈ? ਨਹੀਂ ਤੁਹਾਨੂੰ ਹੀ ਦਿੰਦੀ ਆ। ਹਾਂ ਸਾਨੂੰ ਤੇਰੀਆਂ ਰੋਟੀਆਂ ਪਕਾਉਣੋਂ ਹਟਦੀ ਆ, ਤੇਰੇ ਪੁੱਤ ਦੀਆਂ ਸ਼ੁਰੂ ਹੋ ਜਾਂਦੀਆਂ, ਉਹਦੀਆਂ ਪਕਾਉਣੋਂ ਹਟਦੀ ਜਾਂਦੀ, ਤੈਨੂੰ ਭੁੱਖ ਲੱਗ ਜਾਂਦੀ ਆ। ਤੁਸੀਂ ਤਾਂ ਮੇਰੇ ਘਰ ਦੇ ਵਿੱਚ ਲੱਗਦਾ ਵਾਰੀ ਬੰਨੀ ਆ। ਓਏ ਪੁੱਤ ਮੇਰੀ ਗੱਲ ਸੁਣ ਲਾ, ਬਜ਼ੁਰਗ ਆਦਮੀ ਆ, ਮੇਰੀ ਸ਼ੂਗਰ ਲੋ ਹੋ ਜਾਂਦੀ ਆ। ਤੇ ਬਜ਼ੁਰਗ ਆਦਮੀ ਮਰ ਵੀ ਤਾਂ ਗਏ ਆ ਇੰਨੇ ਸਾਰੇ, ਤੁਹਾਡੀ ਵਾਰੀ ਕਦੋਂ ਆਉਣੀ ਆ? ਤੇਰੇ ਸਿਆਣੇ ਮਰ ਨਹੀਂ ਗਏ ਸਾਰੇ? ਹਾਂ ਉਹ ਸਬਰ ਕਰ ਹੁਣ, ਸਬਰ ਕਰ ਹੁਣ। ਓਏ ਉਹਨਾਂ ਨੂੰ ਤਾਂ ਰੋਲਾ, ਉਹ ਸਾਰੇ ਮਰ ਗਏ, ਉਹ ਤੇ ਬਰਦਾਸ਼ਤ ਕਰ ਲੈ ਤੂੰ। ਅੱਬਾ ਜੀ ਮੈਂ ਚਾਹੁੰਦਾ ਵਾ ਹੁਣ ਇੱਕੋ ਵਾਰੀ ਰੋਲਾ ਮੈਂ ਤੁਹਾਡੇ ਵਾਲੇ ਵੀ ਕੰਡੀ ਕੰਡਾ ਨਿਕਲ ਹੀ ਜਾਵੇ ਵਿੱਚੋਂ। ਸਾਡੇ ਵੀ ਮਰ ਗਏ ਆ, ਤੇਰੇ ਵੀ ਮਰ ਗਏ, ਸਾਡੇ ਮਰ ਗਏ। ਤੁਸੀਂ ਸਾਡੇ ਸਿਆਣੇ ਹੀ ਆ। ਹੈ ਹਾਂ ਕਾਹਦੇ ਸਿਆਣੇ ਆ? ਤੂੰ ਸਾਨੂੰ ਗੱਲਾਂ ਕਰੀ ਜਾਣਦੇ ਆ।
ਅਸੀਂ ਕਾਹਦੇ ਸਿਆਣੇ ਰਹਿ ਗਏ? ਏਡਾ ਢੇਠਾ ਸਹੁਰਾ ਤਾਂ ਹੁੰਦਾ ਹੀ ਨਹੀਂ। ਇਹ ਮੈਨੂੰ ਕੁਝ ਕਿਹਾ? ਨਹੀਂ ਤੁਹਾਨੂੰ ਕਾਹਤੋਂ ਕੁਝ ਕਹਿਣਾ ਜੀ, ਤੁਸੀਂ ਕਹਿਣ ਜੋਗਾ ਛੱਡਿਆ ਹੀ ਨਹੀਂ ਕੁਝ ਵੀ। ਅੱਬਾ ਜੀ ਮੇਰੇ ਕਹਿਣ ਦਾ ਮਤਲਬ ਆ ਕਿ ਪਿੱਛੇ ਵੀ ਜਾ ਕੇ ਦੇਖੋ, ਘਰ 'ਚ ਤਾਲੇ ਲੱਗੇ ਹੋਏ ਆ ਪਿੱਛੇ ਪਿੱਛੇ ਕੀ ਆ? ਪਿੱਛੇ ਕੁਝ ਵੀ ਨਹੀਂ ਆ, ਪਿੱਛੇ ਕਮਾਦ ਲੱਗਾ ਆ। ਉਹ ਪਿੱਛੇ ਜਿੱਥੋਂ ਤੁਸੀਂ ਆਪਣੀ ਕੁੜੀ ਤੋਰੀ ਸੀ ਉਸ ਘਰ ਦੀ ਮੈਂ ਗੱਲ ਕਰਨ ਡਿਆ ਵਾਂ। ਜਿਹੜੀ ਉਹ ਸ਼ਾਦੀ ਹਾਲ 'ਚ? ਸ਼ਾਦੀ ਹਾਲ 'ਚ ਕੀ ਆ ਉੱਥੇ ਪੁੱਤ? ਹੁਣ ਉਹਦੇ ਪੈਸੇ ਪੂਸੇ ਦੇ ਕੇ ਮੈਂ ਬਾਹਰ ਕਰ ਦਿੱਤਾ ਸੀ ਉਹਨਾਂ ਜਵਾਈ ਦੇ ਘਰ ਰਹਿਣ ਦੀ ਖਾਤਰ ਕਮਲੇ ਹੋਏ ਫਿਰਦੇ ਇਹ। ਯਾਰ ਮੇਰੀ ਗੱਲ ਸੁਣ ਲੈ, ਇੱਧਰ ਕਿਹਦੇ ਨਾਲ ਗੱਲਾਂ ਕਰਦਾ? ਕਿਸੇ ਨਾਲ ਨਹੀਂ ਕਰਦਾ। ਮੇਰਾ ਬਦਾਮ ਖਾਇਆ ਕਰ, ਮੈਂ ਤਾਂ ਨਾ ਸਵੇਰੇ ਸਵੇਰੇ ਤੇਰਾ ਦਿਮਾਗ ਹਿੱਲਿਆ ਮੈਂ ਤੁਸੀਂ ਛੱਡੋਗੇ ਬਦਾਮ ਤੇ ਮੈਂ ਖਾਵਾਂਗਾ? ਨਹੀਂ ਨਹੀਂ ਅਸੀਂ ਛੱਡਣੇ ਕਾਹਦੇ। ਮੇਰੇ ਕਹਿਣ ਦਾ ਮਤਲਬ ਇਹ ਹੈਗਾ ਸੀ ਕਿ ਇੰਨੇ ਦਿਨ ਘਰੋਂ ਬਾਹਰ ਨਹੀਂ ਰਹੀਦਾ ਹੁੰਦਾ। ਨਹੀਂ ਨਹੀਂ ਮੈਂ ਘਰ ਚੱਲਾਂ, ਮੈਂ ਸਵੇਰੇ ਦਾ ਆਇਆ, ਮੈਂ ਘੰਟਾ ਕੁ ਵੀ ਨਹੀਂ ਹੋਇਆ ਹਲੇ। ਚੱਲਾਂ ਮੈਂ ਘਰ। ਤੂੰ ਕਿੱਧਰ ਚੱਲਾਂ ਮੇਰੇ ਪੁੱਤ? ਕਿੰਨੀ ਪੁੱਠੀ ਸਮਝ ਆ ਯਾਰ ਤੇਰੀ। ਉਹ ਮੈਂ ਉਸ ਘਰ ਦੀ ਗੱਲ ਕਰ ਰਿਹਾ ਵਾਂ ਕਿਹੜੇ ਘਰ ਦੀ? ਜਿੱਥੋਂ ਆਏ ਆ ਤੁਸੀਂ। ਓਏ ਉਹ ਘਰ ਅੱਲਾ ਅੱਲਾ ਖੈਰ ਕਰੇ, ਉਹ ਘਰ ਆਪਣਾ ਕਿਤੇ ਚੱਲਾ, ਉੱਥੇ ਹੀ ਰਹਿਣਾ ਘਰ, ਉਹ ਨਹੀਂ ਜਾਂਦਾ ਕਿਤੇ ਘਰ। ਨਾ ਗੈਰਤਵਾਂ ਨਾਲ ਡੁੱਬ ਕੇ ਮਰਦੇ ਆ ਨਾ ਕੁਝ ਕਰਦੇ ਆ, ਤੁਸੀਂ ਲਹਿਦਾ ਹੀ ਜੁੜੇ ਆ ਮੈਨੂੰ। ਡੁੱਬ ਕੇ ਤੇ ਕਿਤੇ ਮਰ ਜਾਈਏ, ਇੱਥੇ ਤੇ ਪਾਣੀ ਕੋਈ ਨਹੀਂਗਾ। ਹੈ ਉਹ ਗੱਲ ਸੁਣ, ਉਹ ਦੁੱਧ ਸਾਰਾ ਦਿਨ ਦੇ ਵੇਚਣ ਚੱਲਾ? ਨਹੀਂ ਜੀ, ਆਹੀ 5 ਕਿਲੋ ਜਿਹੜਾ ਦੇਈਦਾ ਉਹੀ ਦੇੜ ਚੱਲਾਂ। ਆ ਬਕਾ ਘਰੇ ਹੀ ਆ ਨਾ? ਕਿਉਂ ਜੀ? ਆ ਨੇ ਪੁੱਤ ਮੈਨੂੰ ਦੱਸਿਆ ਕੱਚਾ ਦੁੱਧ ਸਵੇਰੇ ਸਵੇਰੇ ਨਾ ਡਾਕਟਰ ਨੇ ਕਿਹਾ ਕੱਚਾ ਦੁੱਧ ਸਵੇਰੇ ਸਵੇਰੇ ਨਾਲ ਖਾ ਦਵਾਈ ਦੇ। ਕੱਚਾ ਦੁੱਧ ਪੀਨੇ, ਕੱਚੇ ਹੁੰਨੇ ਨਹੀਂ ਤੁਸੀਂ ਵੈਸੇ। ਕੱਚੇ ਹੋਣਾ ਵੀ ਸਿੱਖੋ। ਉਹ ਕੱਚੇ ਆ ਹਲੇ, ਆ ਰਿਹਾ ਆ ਮਾਲਟੇ ਲੱਗਣੇ ਹਲੇ, ਸਰਦੀਆਂ 'ਚ ਲੱਗਣੇ, ਕੱਚੇ ਹੀ ਹਲੇ। ਮੈਂ ਕੱਚਿਆਂ ਤੁਹਾਡੇ ਜ਼ਮੀਰ ਦੀ, ਤੁਹਾਡੀ ਗੈਰਤ ਦੀ, ਤੁਹਾਡੇ ਅੰਦਰ ਦੀ, ਤੁਹਾਡੇ ਹਰ ਸ਼ੈ ਦੀ ਗੱਲ ਕੀਤੀ ਆ। ਅੱਛਾ, ਮੈਂ ਕਿਹਾ ਪਤਾ ਨਹੀਂ ਮੈਨੂੰ ਕਹਿਣ ਡਿਆ ਕੁਛ। ਮੈਂ ਚਲੋ ਅੱਲਾ ਵਾਰ ਜ਼ਿੰਦਗੀ ਲੈ ਕੇ ਆਏ ਦੁਨੀਆ ਤੇ। ਭੈਣ ਵੇ ਸਾਡੀ ਕਿੱਦਾਂ ਦੀ ਹੈ? ਕੀ ਹੋਇਆ? ਚੰਗਾ ਭਲਾ ਪਤਾ ਵੀਰੇ 1-2 ਦਿਨ ਲਈ ਆਇਆ ਵਾ ਰਹਿਣ ਲਈ ਤੇ ਰੋਟੀ ਟਾਈਮ ਨਾਲ ਕੀ ਬੰਦਾ ਰੋਟੀ ਦੇ ਦੇ। ਓਏ ਸਨੀ ਦੇਵਰ ਦੇ ਕਸੂਨੇ, ਤੈਨੂੰ ਇਹ ਸਮਝ ਲੱਗਣ ਡਈ ਆ ਕਿ ਤੂੰ ਕਿੱਦਣ ਦਾ ਆਇਆ ਵਾ? 1-2 ਦਿਨ ਹੋ ਗਏ ਤੈਨੂੰ ਆਏ ਨੂੰ? ਮੇਰੇ 4-5 ਦਿਨ ਮੇਰਾ ਖਿਆਲ ਆ ਹੋ ਗਏ। ਓਏ ਉਹ ਕੈਸਾ ਮੁੱਢੀ ਵਰਗਾ ਮੂੰਹ ਆ ਤੇਰਾ। ਓਏ ਤੂੰ ਵੱਡੀ ਈਦ ਦੇਣ ਆਇਆ, ਤੁਸੀਂ ਪਿਓ ਪੁੱਤ ਮੁੜ ਕੇ ਜਾਣ ਨਹੀਂ ਡਏ, ਤੁਹਾਡੇ ਘਰ ਤਾਲਾ ਲੱਗਾ, ਦਿਲ ਕਰੇ ਤੇ ਚੁੱਲ੍ਹਿਆਂ 'ਚ ਘਾਹ ਉੱਗ ਗਈ ਹੋਵੇ। ਵਾਪਸੀ ਜਾਣ ਦਾ ਵੀ ਸੋਚੋ। ਕਿਉਂ? ਸਾਡਾ ਘਰ ਨਹੀਂ, ਤੂੰ ਸਾਡਾ ਭਰਾ ਨਹੀਂ ਹੈਗਾ, ਤੂੰ ਵੀਰਾ ਨਹੀਂ ਸਾਡਾ? ਹੈਗਾ। ਫੇਰ ਉਹਨੂੰ ਖਿੱਚ ਦਰਾ। ਕਿਹਨੂੰ? ਇਹ ਸ਼ਾਦੀ ਹੋਈ ਹੁੰਦੀ ਨਾ ਮੇਰੀ, ਉਹ ਤੇਰੀ ਭੈਣ ਆ ਉਹ। ਉਹਦੀ ਗੱਲ ਨਹੀਂ ਕਰਨੀ ਹੈ। ਮੇਰਾ ਵਿਆਹ ਹੋਇਆ ਹੁੰਦਾ, ਮੈਂ ਆਪਣੇ ਵਿਆਹ ਦੀ ਗੱਲ ਕਰ ਰਿਹਾ, ਉਹਦੀ ਗੱਲ ਤੇ ਕਰ ਹੀ ਨਹੀਂ ਰਿਹਾ। ਅੱਛਾ। ਮੇਰਾ ਵਿਆਹ ਹੁੰਦਾ, ਯਕੀਨ ਕਰ ਮੈਂ 4-4 ਵੇਲੇ ਰੋਟੀਆਂ ਪਕਾਉਣੀਆਂ ਸੀ। ਮੈਂ ਕਹਣਾ ਸੀ ਵੀ ਮੇਰਾ ਵੀਰਾ ਬਾਹਰ ਨੂੰ ਗਿਆ, ਰੋਟੀ ਪਕਾ ਚੱਲ। ਤੇ ਜੇ ਉਹ ਤੇਰੀ ਬੁੱਢੀ ਦਾ ਭਰਾ ਤੇ ਤੇਰੇ ਘਰ ਆਣ ਕੇ ਰਹਿਣ ਡਿਆ ਹੋਊਗਾ ਤੇ ਤੂੰ ਕੀ ਕਰੂੰਗਾ? ਤੇ ਇਹੀ ਕਹਿਣਾ, ਫੇਰ ਹੀ ਰੋਟੀ, ਫੇਰ ਵੀ ਦੇਣੀ ਹੈ ਰੋਟੀ। ਨਹੀਂ ਰੋਟੀ ਦੇਣੀ ਚਾਹੀਦੀ। ਉਹਦਾ ਤੇਰਾ ਸਾਲਾ ਇੰਨੇ ਦਿਨ ਰਹਿਣ ਡਿਆ ਹੋਵੇ ਜਿੰਨੇ ਦਿਨ ਤੈਨੂੰ ਹੋ ਇੰਨੇ ਗਏ। ਦਿਨ ਸਾਲਿਆ ਨਹੀਂ, ਇੰਨੇ ਦਿਨ ਨਹੀਂ ਰਹਿਣਾ ਚਾਹੀਦਾ। ਹਾਂ, ਆਹ ਗੱਲ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਵਾ ਕਿ ਇੰਨੇ ਦਿਨ ਨਹੀਂ ਰਹਿਣਾ ਚਾਹੀਦਾ। ਹਾਂ, ਬਸ 2-4-5 ਦਿਨ, 10-20 ਦਿਨ, ਮਹੀਨਾ ਰਹੋ ਤੇ ਜਾਓ। ਕੈਸਾ ਸਲਾਈ ਮਸ਼ੀਨ ਵਰਗਾ ਮੂੰਹ ਆ ਤੇਰਾ ਪੁੱਤ, ਕੈਸੀ ਗੱਲ ਵਧਾਉਣ ਡਿਆ ਤੂੰ 2-4 ਦਿਨ 5 ਮਹੀਨਾ। ਕਿਉਂ? ਓਏ ਇੰਨੀ ਦੇਰ ਨਹੀਂ ਰਹੀਦਾ ਹੁੰਦਾ ਸਾਲਾ ਜੀ, ਇੱਕ ਅੱਧਾ ਦਿਨ ਆਈਦਾ ਹੁੰਦਾ, ਮਿਲੀਦਾ ਹੁੰਦਾ, ਮਿਲ ਕੇ ਚੱਲ ਜੀਦਾ ਹੁੰਦਾ, ਭੈਣ ਦਾ ਫੋਨ ਤੇ ਪਤਾ ਕਰ ਲਈਦਾ ਹੁੰਦਾ। ਯਾਰ ਉਹ ਡਰ ਜਾਂਦੀ ਆ। ਉਹ ਉਹਨੂੰ ਸਾਇਆ ਵਾ। ਆ ਮੈਨੂੰ 4 ਸਾਲ ਹੋ ਗਏ, ਉਦੋਂ ਤਾਂ ਡਰੀ ਨਹੀਂ ਹੈਗੀ। ਅੱਛਾ ਚੱਲ ਕਰ, ਪੁੱਛਦੇ ਹੀ ਘਰ ਪੱਕਾ ਕੀ ਆ। ਓਏ ਮੈਂ ਦੁੱਧ ਦੇਣ ਚੱਲਾ, ਮੈਂ ਡੋਲ ਮੂੰਹ ਤੇ ਮਾਰਨਾ ਤੇਰੇ। ਦੁੱਧ ਕਹਿੰਦੇ ਨੇ, ਜਿਹੜਾ ਦੁੱਧ ਮੈਨੂੰ ਇੱਥੇ ਘੁੱਟ ਮੈਨੂੰ ਵੀ ਪਿਆ ਜਾ। ਆ ਦੁੱਧ ਪੀਣ ਤੋਂ ਤੇਰਾ ਐਡਾ ਵੱਡਾ ਮੂੰਹ ਆ, ਜੇ ਤੈਨੂੰ ਦੁੱਧ ਦੇਣ ਲੱਗ ਪਿਆ ਤੂੰ ਤਾਂ ਪਾਟ ਜਾਏਗਾ। ਥੋੜੀ ਸਿਹਤ ਵਾ। 100 ਵਾਲਾ ਨੋਟ ਆ, ਮੈਂ ਪਾਟ ਜਾਣਾ ਵਾ। ਆ ਬੈੱਡ ਜਿਹੜਾ ਨਾ, ਬੈੱਡ ਭੈਣਾ ਘਰ ਰਹਿਣ ਵਾਲਾ ਬੈੱਡ ਨਹੀਂ ਹੈਗਾ। ਚੱਲ ਮੈਂ ਕਿਹਾ ਪਤਾ ਨਹੀਂ ਕਹਿਣ ਲੱਗਾ ਵੇਟ ਤੈਨੂੰ ਮੈਂ ਜਵਾਨ ਨਿਕਲਿਆ ਮੇਰਾ ਵੀਰ। ਨਹੀਂ ਜਵਾਨ ਤਾਂ ਤੂੰ ਮਾਸ਼ਾਅੱਲਾ ਹੈ ਵਾ, ਉਹਦਾ ਬਲੱਜ ਵੀ ਉਨਾ ਹੀ ਆ, ਢੀਠਾ ਵੀ ਉਨਾ ਹੀ ਆ। ਚੱਲ ਓਏ ਆਪਣੇ ਅੱਬੇ ਨੂੰ ਲੈ, ਉਹਨੂੰ ਦਵਾਈ ਦਾਰੂ ਦਾ ਕੁਝ ਕਰੋ, ਜਾ ਕੇ ਪਿੱਛੇ ਖਾਨਦਾਨ ਦਾ ਵੀ ਪਤਾ ਕਰ ਲਓ। ਓਏ ਉਹਦਾ ਕੋਈ ਦਵਾਈ ਦਾਰੂ ਮੁੱਕਿਆ ਹੋਣਾ, ਕੋਈ 100 ਰੁਪਿਆ ਘੱਟ ਉਹਨੇ ਦੇ ਦੇਣੇ ਸੀ, ਆਪਣੀ 200-400 ਰੁਪਿਆ। ਉਹ ਵੀ ਮੈਂ ਦੇਣੇ ਆ। ਦੱਸ ਯਾਰ, ਤੂੰ ਸਾਡਾ ਬਹਿਨੋਈ ਨਹੀਂ ਯਾਰ ਮੇਰੇ ਕੋਲ ਗਲਤੀ ਹੋ ਗਈ ਜੇ ਮੈਂ ਤੁਹਾਡਾ ਜਵਾਈ ਆ ਤੇ। ਯਾਰ ਤੂੰ ਜਾਂ ਤਾਂ ਕਹਿ ਦੋ ਸਾਡਾ ਨਹੀਂ ਤੂੰ ਜਵਾਈ, ਕਹਿ ਦੇ, ਅਸੀਂ ਮੰਨ ਲਾਂਗੇ, ਫਿਰ ਭਾਈ ਚੱਲ ਜੰਨੇ ਤੋਂ। ਨਹੀਂ ਯਾਰ, ਨਹੀਂ ਹੈਗਾ, ਕਹਿਤਾ ਨਹੀਂ ਹੈਗਾ, ਚੱਲ ਜਾਓ ਹੁਣ। ਤਾਂ ਹੁਣ ਮੈਂ ਅੱਬੇ ਨੂੰ ਸਮਝਾਵਾਂਗਾ। ਹੁਣ ਜਾਣ ਵਾਲੀ ਗੱਲ ਭੁੱਲ ਗਿਆ? ਯਾਰ ਗੁੱਸੇ 'ਚ ਬੰਦਾ ਕਹਿ ਹੀ ਲੈਂਦਾ ਵਾ। ਆ ਗੁੱਸੇ 'ਚ ਸੀ? ਹਾਂ। ਤੁਸੀਂ ਗੁੱਸੇ 'ਚ ਜਾਣੇ ਕਿਦੋਂ ਵਾ? ਉਹ ਗੁੱਸਾ ਕਿਦੋਂ ਆਉਂਦਾ ਜੋ ਬੈਗ ਚੁੱਕੇ ਤੇ ਹਲਾ ਲੜਾ ਪਾਈ ਹੁੰਦੀ, ਅਸੀਂ ਚੱਲੇ ਵੀ ਹੁਣ ਨਹੀਂ ਇਸ ਘਰ 'ਚ ਵੜਨਾ, ਉਹ ਗੁੱਸਾ ਨਹੀਂ ਆਉਂਦਾ? ਬੰਦਾ ਬਗਾਨੇ ਘਰੋਂ ਜਾਂਦਾ, ਆਪਣੇ ਘਰੋਂ ਨਹੀਂ ਜਾਂਦਾ। ਉਹ ਮੈਨੂੰ ਮੈਂ ਅੱਜ ਇਹਦੇ ਆਪ ਕੰਨ ਖਿੱਚਣੇ ਆਪਣੀ ਭੈਣ ਦੇ। ਕੈਸਾ ਬੇਲਚੇ ਵਰਗਾ ਵੀ ਮੂੰਹ ਕਮ ਸੇ ਆ। ਕਮ ਸਾਡੇ ਜਵਾਈ ਨੂੰ ਰੋਟੀ ਭਾਵੇਂ ਤੋਂ ਲੇਟ ਤੇ, ਅਸੀਂ ਪਰੌਣੇ ਆ, ਕਮ ਸੇ ਕਮ ਸਾਨੂੰ ਤੇ ਰੋਟੀ ਦੇ। ਉਹ ਪ੍ਰਾਹੁਣਾ 1 ਦਿਨ ਹੁੰਦਾ, 2 ਦਿਨ ਹੁੰਦਾ, 3 ਦਿਨ ਹੁੰਦਾ, ਮੁੜ ਕੇ ਤਾਂ ਪ੍ਰਾਹੁਣਾ ਦੁਖਣ ਲੱਗ ਪੈਂਦਾ ਵਾ। ਆਹ ਤੇ ਅਸੀਂ ਤੇ ਘਰ ਦੇ ਆ। ਉਹ ਤੇ ਫਿਰ ਘਰੋਂ ਕੰਮ ਤੇ ਵੀ ਜਾਓ, ਫਿਰ ਜੇ ਇੱਥੇ ਰਹਿਣਾ ਤੇ ਕੰਮ ਕੁੰਮ ਤਾਂ ਕਰੋ। ਤੇਰੇ ਤਾਂ ਬਾਅਦ ਚ ਚੋਣ ਦਾ ਕਹਦਾ ਤੇਰੀ ਜਾਨ ਨਿਕਲ ਜਾਂਦੀ ਹੈ, ਤੈਨੂੰ ਸਵੇਰ ਠਾ ਦੋ ਤੇਰੀ ਜਾਨ ਨਿਕਲ ਜਾਂਦੀ ਹੈ। ਖੱਲੀਆਂ ਪੈਂਦੀਆਂ ਹੱਥਾਂ 'ਚ, ਮੱਝ ਦਾ ਕੀ ਚਾਉਣਾ, ਕੋਈ ਬੰਦਿਆਂ ਦਾ ਕੰਮ। ਨਹੀਂ ਸਹੀ ਗੱਲ ਆ ਵੇਡੀ ਤੇਰਾ ਭੈਣ ਦੇ ਘਰ ਰਹਿਣ ਵਾਲਾ ਵਾ, ਸਹੀ ਵੇਡ ਵਾ ਤੇਰਾ। ਬਣਾਓ ਟਿਕਟੋਕ ਬਹਿ ਕੇ ਇੱਥੇ ਬਣਾ,
ਬਸੂਰਾ ਜਾਂ ਮੂੰਹ ਦਿਖਾ ਲੋਕਾਂ चल ਨੂੰ के खलो लाला तुम अरे यार गाइस ये देखो ਜਵਾਈ ਸਾਡਾ ਕਹਿ ये साडा जवाई मैं साडे ते बित भरी सी कहना नहीं हैगा ਓ ਯਾਰ ਮੇਰਾ ਪੁੱਤ ਕਹਿਣ ਦਾ ਮਤਲਬ ਦੇਖ यार ये देखो ये ब्लैक कोला ਆ ਲੈ ਆ ਤਮੀਜ਼ ਆ ਤੈਨੂੰ नहीं ਤੂੰ मुंह ਮੈਨੂੰ निकल ਦੱਸ, गई मुंह निकल गई ਤੂੰ ਸਭਾ ਤੋਂ ਵੱਡਾ ਵਾ ਕਿ ਛੋਟਾ ਵਾ मैं बड़ा वा ਵੱਡਾ ਵਾ ਨਾ ਵੱਡੇ ਭਰਾ ਜਿਹੜੇ ਹੁੰਦੇ ਆ ਉਹ ਪਿਓ ਦੀ ਸ਼ਾਨ ਤੇ ਹੁੰਦੇ ਆ ਉਹਨਾਂ ਨੂੰ ਊਚ ਨੀਚ ਦਾ ਪਤਾ ਹੁੰਦਾ नहीं ਵਾ प्यो ये हैगा वा ना साडा ਤਦੇ ਬੇਵਕੂਫਾਂ ਕੋ ਫਿਰੀ ਜਾਣਦੇ ਆ तू सानू कह दी फिट की हुंदा ਓ ਯਾਰ ਮੇਰਾ ਦਿਮਾਗ ਨਾ ਖਾਓ ਆਪਣਾ ਸਮਾਨ ਚੁੱਕ ਤੇ ਜਾਓ समान ਅਸੀਂ ਅੱਲਾ ਰਹਿਮ ਕਰੇ ਆਪਣੀ ਧੀ ਨੂੰ ਦਿੱਤਾ ਸੀ ਕਿਉਂ ਲੈ ਜਾਈਏਗਾ ਓਏ ਉਹ ਸਮਾਨ ਸਰਦਾਰ ਨਾਲ ਅਗਰ ਕੋਈ ਗਲਤੀ ਹੋ ਗਈ ਤਾਂ ਮਾਫੀ ਦੇ ਸੀ ਮਾਫ਼ ਕੀਤਾ। ਅਸੀਂ ਨਹੀਂ ਉਹਦਾ ਸਮਾਨ ਲੈ ਕੇ ਜਾਣਾ ਜੇ ਕੋਈ ਮੇਰੇ ਜਿਹੜੇ ਕੋਲ ਮਾਪੇ ਸਾਰੀ ਉਮਰ ਦਿੰਦੇ ਆ ਜੇ ਕੋਈ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ ਸਾਰੀ ਉਮਰ ਮਾਪੇ ਸਮਾਨ ਦਿੰਦੇ ਅਸੀਂ ਨਹੀਂ ਲੈ ਕੇ ਜਾਣਾ ਓਏ ਸਮਾਨ। ਕੱਦੂ ਮੂੰਹੇ ਮੈਂ ਸਮਾਨ ਕਹਿਣ ਡਿਆ ਜਿਹੜਾ ਤੁਸੀਂ ਇੱਥੇ ਲੈ ਕੇ ਆਏ ਸੀ ਆਪਣੇ ਕੱਪੜਾ ਲੀੜਾ ਲਾਓ ਤੁਹਾਡੀ ਭੈਣ ਦਾ ਸਮਾਨ ਨਹੀਂ ਨਾ ਕਹਿਣ ਡਿਆ ਇਹ ਕੰਬ ਦੇ ਲਈ ਲੈ ਕੇ ਆਏ ਸੀ 2 ਕੇਲੇ ਲੈ ਕੇ ਆਏ ਸੀ ਤੇਰੇ ਲਈ ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਇੱਕ ਕੇਲਾ ਸੀ ਇੱਕ ਕਾੜੂ ਸੀ 3 ਟੁਕੜੀਆਂ ਬਰਫ਼ ਦੀਆਂ ਸੀ 2 ਲਈਆਂ ਸੀ ਇੱਕ ਅੱਬੂ ਨੇ ਦੱਸਿਆ ਕਾਲੀ ਸੀ ਲੱਖ ਲਾਣਾ ਤਾਂ ਫਿਰ ਤੁਹਾਡੀ ਸ਼ਾਪਿੰਗ ਤੇ ਜੇ ਅੱਬੂ ਵੀ ਵਿੱਚੇ ਹੀ ਖਾਣ ਡਿਆ ਤੇ ਮੇਰੇ ਪਿਓ ਦੇ ਲੜਨ ਵਾਲੀ ਸੀ ਜੇ ਵੀ ਪਿਓ ਇੱਕ ਕੇਲਾ ਖਾ ਲਿਆ ਕਿ ਮਰ ਗਿਆ ਸੀ ਤੂੰ ਮਰ ਗਿਆ ਸੀ ਤੂੰ ਜੇ ਇੱਕ ਕੇਲਾ ਪਿਓ ਨੇ ਖਾ ਲਿਆ ਤੇ ਦੱਸ ਯਾਰ ਭੈਣ ਦਾ ਸਮਾਨ ਚੁੱਕ ਕੇ ਚੱਲ ਗਏ ਸੀ ਇਹਨੇ ਚ ਕਿੱਡੇ ਬਲੱਜ ਸਹੁਰੇ ਟੱਕਰੇ ਆ ਉਹ ਸ਼ਾਮ ਤੱਕ ਨਾ ਆਪਣੇ ਪਿਓ ਨੂੰ ਲੈ ਕੇ ਤੇ ਚਲੇ ਜਾਈ ਮੈਂ ਤੁਹਾਨੂੰ ਦੱਸਾਂ ਸ਼ਾਮ ਨੂੰ ਖਾਣੇ ਦੀ ਗੱਲ ਹੋਏਗੀ ਥਾਣੇ ਖਾਣੇ ਦੇ ਦੌਰਾਨ ਰੋਟੀ ਦੇ ਦੌਰਾਨ ਮੂੰਹ ਹੀ ਗੱਪਾ ਗੱਪ ਖਾਣ ਵਾਲਾ ਵਾ ਮੇਰੀ ਗੱਲ ਸੁਣ ਹਾਂਜੀ ਸਾਫਾ ਫੜਾ ਦੇ ਵਜ਼ਨੀ ਆ ਮੈਂ ਤੇਰਾ ਮੋਢਾ ਵਾਂ ਇੱਥੇ ਰੱਖ ਨਹੀਂ ਮੈਨੂੰ ਇੰਜ ਲੱਗਦਾ ਮੇਰੇ ਮੋਢੇ ਤੇ ਫੋੜਾ ਨਿਕਲਿਆ ਵਾ ਉਹ ਮਾਪੇ ਚੰਗੇ ਹੁੰਦੇ ਹੀ ਨਹੀਂ ਜਿਹੜਾ ਧੀਆਂ ਦਾ ਸਮਾਨ ਘਰੋਂ ਲੈ ਕੇ ਜਾਂਦੇ ਆ ਸਮਾਨ ਤਾਂ- ਧੀਆਂ ਨੂੰ ਦੇਣ ਆਈਦਾ ਵਾ ਹਾਂ ਆਵੇ ਤੂੰ ਸਾਫਾ ਇੱਥੋਂ ਮੇਰੇ ਮੋਢੇ ਤੇ ਚੁੱਕ ਕੇ ਆਪਣੇ ਮੋਢੇ ਤੇ ਰੱਖਿਆ ਨਾ ਹਾਂ ਤੇ ਇਹ ਕੀ ਹੁੰਦਾ ਵਾ ਇਹ ਹੁੰਦਾ ਵਾ ਭਾਰ ਵਟਾਉਣਾ ਤੇ ਹੁਣ ਆਹ ਤੇਰਾ ਭਾਰ ਮੈਂ ਵਟਾਤਾ ਹੁਣ ਮੇਰਾ ਭਾਰ ਪਤਾ ਕਿੱਦਾਂ ਵੰਡਣਾ ਵਾ ਹਾਂ। ਜੇ ਤੁਸੀਂ ਮੇਰਾ ਭਾਰ ਵੰਡਾਉਣਾ ਵਾ ਨਾ ਹਾਂ। ਤੇ ਤੁਸੀਂ ਪਿਓ ਪੁੱਤ ਚਲੇ ਜਾਓ ਮੇਰਾ ਭਾਰ ਵੰਡ ਹੋ ਜਾਣਾ ਵਾ ਯਾਰ ਕੈਸੀ ਗੱਲ ਆ ਇੱਕ ਪੁੱਤ ਸਾਨੂੰ ਘਰੋਂ ਕੱਢਣ ਡਿਆ ਹੈ ਉਹ ਸ਼ਾਮ ਨੂੰ ਰੋਟੀ ਤੇ ਬਹਿ ਗੱਲ ਕਰ ਲਾਂਗੇ ਉਹ ਲਾਣਾ ਤਾਂ ਤੇਰੇ ਤੇ ਅਬੇ ਕੀ ਗੱਲ ਹੈ ਅੱਬਾ ਜੀ ਏ ਕੀ ਦੱਸਾਂ ਕੁੜੀਏ ਉਹ ਜੋੜਾਂ ਤੇ ਦਰਦਾਂ ਹੁੰਦੀਆਂ ਅੱਬਾ ਜੀ ਦਵਾਈ ਨਹੀਂ ਖਾਦੀ ਉਹ ਤੁਸੀਂ ਦੇਸੀ ਮੁਰਗਾ ਦੱਸਿਆ ਡਾਕਟਰ ਕਿਹਨੇ ਨੇ ਦੱਸਿਆ ਡਾਕਟਰ ਨੇ ਹਾਂ। ਤੇ ਮੈਂ ਤੁਹਾਨੂੰ ਦੇਸੀ ਮੁਰਗੇ ਦੀ ਯਖਨੀ ਬਣਾ ਦੇਣੀ ਇਹਦੇ ਓਏ ਵਿੱਚ ਉਹ ਕੀ ਗੱਲ ਹੈ ਦੇਸੀ ਮੁਰਗੇ ਦੀ ਤਾਂ ਪੀ ਹਟੇ ਆ ਹਾਂ। ਉਹਦਾ ਤੇਰਾ ਮੁਰਗਾ ਫਿਰਦਾ ਸੀ ਮੁਰਗਾ ਮੇਰਾ ਆ ਇਹਦੇ ਤੇ ਫਿਰਦਾ ਨਹੀਂ ਸੀ ਇਹ ਤੇ ਅੱਬਾ ਜੀ ਬੱਕਰੀਆਂ ਨੇ ਉਹ ਨਹੀਂ ਇੱਧਰ ਫਿਰਦਾ ਸੀ ਮੁਰਗਾ ਜਿਹੜਾ ਉਹ ਤਾਂ ਪੀ ਲਈ ਆ ਝਗਣੀ ਹੁਣ ਤਾਂ ਕਿਸੇ ਨੇ ਕਿਹਾ ਇਹਨੂੰ ਮੁਰਗੇ ਦੀ ਜਖਣੀ ਦੀ ਚੜੀ ਅੱਬਾ ਆਹ, ਕੀ ਹੈ ਉਹ ਮੇਰੇ ਸਿਰ ਹੋਇਆ ਸਾਡਾ ਜਵਾਈ ਭਾਈ ਤੇਰੇ ਸਿਰ ਕੀ ਆ ਤੂੰ ਕੋਈ ਚੀਜ਼ ਚੁੱਕ ਲਈ ਉਹਦੀ ਹਾਂ ਸਾਨੂੰ ਕਹਿੰਦਾ ਜਾਓ ਮੇਰੀ ਆਹ ਗੱਲ ਹੈ ਸੁਣੋ ਉਹਦੀ ਪਹਿਲਾਂ। ਕਿਹੜੀ ਗੱਲ ਹੈ ਉਹ ਤੇ ਮੈਨੂੰ ਵੀ ਕਹਿਣ ਡਿਆ ਸੀ ਉਹ ਤੇ ਮੈਨੂੰ ਵੀ ਬੜੀ ਦੇਰ ਤੱਕ ਕਹਿੰਦਾ ਨਿਕਲ ਇੱਥੋਂ ਤੇ ਮੈਂ ਨਿਕਲ ਗਈ ਆ ਤੇ ਤੂੰ ਇੱਕ ਚੱਕਰ ਲਾ ਆਉਣਾ ਸੀ ਅਸੀਂ ਬੈਠੇ ਹੀ ਹਾਂ ਘਰ ਹਾਏ ਹਾਏ ਵੀਰੇ ਤੂੰ ਵੀ ਮੈਂ ਮਜ਼ਾਕ ਹੀ ਕਰਦਾ ਰਹਿਣਾ ਚਲੇ ਜਾਵਾਂਗੇ ਅਸੀਂ ਉਹ ਕੁੱਤੇ ਦੀਆਂ ਗੱਲਾਂ ਤੇ ਨਾ ਜਾ ਉਹ ਦਿਲੋਂ ਗੱਲ ਨਹੀਂ ਸਾਡਾ ਕਰਦਾ ਜਵਾਈ ਆ ਕੁੱਤਾ ਨਹੀਂ ਜਵਾਈਆਂ ਨੂੰ ਕੁੱਤੇ ਨਹੀਂ ਚਾਹੀਦਾ ਦਿਲੋਂ ਗੱਲਾਂ ਨਹੀਂ ਧੀਆਂ ਕਰਦਾ ਵਸਾਈਆਂ ਦੇ ਸਿਰ ਚੁੱਕ ਕੇ ਨਹੀਂ ਸਿਰ ਸੁੱਟ ਕੇ ਵਸਾਈਦਾ ਵਾ ਕਾਕਾ ਉਹ ਦਿਲੋਂ ਨਹੀਂ ਕਹਿੰਦਾ ਸਾਨੂੰ ਅੱਛਾ ਮੈਂ 20 ਵਾਰੀ ਦੇਖਿਆ ਅੱਬਾ ਮੈਨੂੰ ਜੀ ਕਹਿੰਦਾ- ਬਸ ਛੱਡੋ ਪਰੇ ਤੁਸੀਂ ਮੈਂ ਕਿਹਾ ਮੈਂ ਤੇਰੇ ਮੋਢੇ ਦਾ ਭਾਰ ਵਟਾਉਂ ਲਾਲਾ ਤੂੰ ਗੁੱਸੇ ਨਾ ਹੋਈ ਤੇ ਯਕੀਨ ਕਰ ਅੱਬਾ ਇਦਾਂ ਉਹਦੇ ਸਾਫਾ ਪਿਆ ਤੇ ਮੈਂ ਚੁੱਕ ਕੇ ਰੱਖ ਲਿਆ ਮੈਂ ਕਿਹਾ ਲੈ ਤੇਰੇ ਮੋਢੇ ਦਾ ਭਾਰ ਮੈਂ ਵਟਾਇਆ ਹੀ ਦੇਖ ਲੈ ਹੋਰ ਕੀ ਕਰੀਏ ਆ ਦੇਖ ਲੈ ਮੇਰਾ ਪੁੱਤ ਕਿੱਡਾ ਸਾਊ ਆ ਹਲੇ ਬੱਚਾ ਹੈਗਾ ਅੱਬਾ ਓਏ ਜੀ ਆਏ ਮੇਰਾ ਆਏ ਮੇਰੀ ਬਾਗ ਗਈ ਅੱਬਾ ਜੀ ਲਿਆਓ ਮੈਂ ਬਾਂਹ ਚੱਲੀ ਕਿੱਥੇ ਇੱਥੇ ਹੀ ਆ ਓਏ ਇੱਥੇ ਨਹੀਂ ਕੁੱਤਿਆ ਮੇਰੀ ਬਾਗ ਵੀਰੇ ਗਈ ਨਾਮ ਮਜ਼ਾਕ ਕਰਿਆ ਕਰ ਹਰ ਟਾਈਮ ਹੀ ਅੱਬਾ ਜੀ ਠੀਕ ਨਹੀਂ ਹੈਗੇ ਅੱਬਾ ਜੀ ਹਲੇ ਤੁਸੀਂ ਮੇਰੇ ਕੋਲ ਮਹੀਨਾ ਰਹਿਣਾ ਤੁਸੀਂ ਇਹ ਨਾ ਟੈਨਸ਼ਨ ਲਿਆ ਕਰੋ ਤੁਹਾਨੂੰ ਕੁਝ ਮੰਗਵਾ ਕੇ ਦੇਣੀ ਹੈ ਤੁਹਾਨੂੰ ਥੋੜੀ ਜਿਹੀ ਤਾਕਤ ਆਵੇ ਐ, ਮੱਛੀ ਤੇ ਅੱਬਾ ਜੀ ਸਭ ਬਦਾਮ ਭੇਜੇ ਸੀ ਉਹ ਖਾਦੇ ਨੇ ਉਹ ਕਿੱਥੇ ਪੇ ਕੇ ਰੱਖ ਦਿੰਨੀ ਆ ਤੂੰ ਕੀ ਗੱਲ ਆ ਤਿੰਨੇ ਇਕੱਠੇ ਹੋਏ ਆਪੇ ਆ ਭੁੱਲ ਕੋਈ- ਜਾਂਦੇ ਏ, ਤਿੰਨੇ ਇਕੱਠੇ ਹੋਏ ਆ ਮੈਂ ਕਿਹਾ ਸਹੁਰਿਆਂ ਨਾਲ ਕੋਈ ਲਾਸ਼ ਆਉਣ ਡਈ ਆ। ਅੱਲਾ ਰਹਿਮ ਕਰੇ ਕੀ ਗੱਲ ਕੋਈ ਚੰਗੀ ਗੱਲ ਵੀ ਕਰ ਲਿਆ ਕਰੋ ਲਾਸ਼ ਆਉਣ ਨਹੀਂ ਲਾਸ਼ ਤਾਂ ਆ ਕੇ ਗੱਲਾਂ ਕਰਨ ਡਈ ਆ ਇੱਥੇ ਹੀ ਹੋ ਕਿਉਂ ਕੀ ਜਾਣਾ ਸੀ ਕਿਤੇ ਮੈਂ ਭੈਣ ਇਹਦੇ ਮੋਢੇ ਦਾ ਭਾਰ ਵਟਾਇਆ ਦਾ ਓਏ ਬਸ ਮੋਢੇ ਦਾ ਭਾਰ ਵਢਾਇਆ ਤੂੰ ਮੋਢੇ ਦਾ ਭਾਰ ਉਦੋਂ ਬਣਿਆ ਤੁਸੀਂ ਚੱਲ ਜਾਣਾ ਇੱਥੋਂ ਸਾਫਾ ਰੱਖਿਆ ਨਹੀਂ ਮੈਂ ਇਧਰ ਆਪਣੇ ਵਾਲੀ ਸਾਈਡ ਤੇ ਸਾਫਾ ਰੱਖਿਆ ਉਹਨੇ ਨਹੀਂ ਫੇਰ ਲੈ ਇੱਥੇ ਲਿਆ ਉਹਦੀ ਕਿਹੜੀ ਗੱਲ ਲੈ ਆ ਪੀੜੇ ਦਾ ਤੂੰ ਮੈਨੂੰ ਕਹਿ ਦੇਣਾ ਵੀ ਪੀੜਾ ਉੱਥੇ ਰੱਖ ਮੈਂ ਰੱਖ ਦੇਣਾ ਸੀ ਦੇਖਿਆ ਤੇਰਾ ਭਰਾ ਬੜੇ ਕਿੱਦਾਂ? ਕੰਮ ਕਰਦਾ ਮੇਰੇ ਬੜੇ ਭਰਾ। ਕੰਮ ਕਰਦਾ ਆ ਪਿਆ ਪੀੜਾ ਫੜਾ ਮੈਨੂੰ ਮੈਂ ਬਹਿਣਾ ਇੱਥੇ ਨਹੀਂ ਹੁਣ ਤੂੰ ਰੱਖ ਲਿਆ ਸੀ ਰੱਖ ਲੈਣਾ ਆ ਤੇ ਹੁਣ ਰੱਖ ਚੁੱਕ ਲੈਣ ਲਿਆਉਂਦਾ ਦਾ ਤੇਰੀ ਸੋਚ ਤੇ ਹੀ। ਯਾ ਭਾਰ ਵਟਾਈ ਦਾ ਭਾਰ ਵਟਾ ਮੇਰਾ ਕਾਕਾ ਪਿੱਛੋਂ ਥੋੜਾ ਸਬਰ ਕਰਕੇ ਆਇਆ ਕੀ ਫਿਰ ਫਾਇਦਾ ਇੱਥੇ ਸਬਰ ਕਰੀ ਜਾਨਾ ਦੱਸੋ ਬਾਜੀ ਕੀ ਇੱਧਰ ਆ ਬਣਾ ਮੇਰੇ ਮੋਢੇ ਨੂੰ ਹੱਥ ਮਾਰ ਜ਼ਰਾ ਵਜਾ ਮੋਢੇ ਕੀ ਪੱਲੇਦਾਰੀ ਕਰਕੇ ਉਹ ਹਟੇ ਤੇਰਾ- ਹੈ 100 ਬੋਰੀ ਰਾਹ ਕੇ ਹਟੇ ਤੁਸੀਂ ਤੁਹਾਨੂੰ ਤਮੀਜ਼ ਨਹੀਂ ਹੈਗੀ ਬਾਜੀ ਨਾਲ ਗੱਲ ਕਰਨ ਦੀ ਦੇਖ ਲੈ ਗੁੜੀਆ ਦੇਖ ਲੈ ਤੂੰ ਮੈਂ ਕੀ ਵੇਖਾਂ ਬਾਜੀ ਤੁਸੀਂ ਤਾਂ ਜਵਾਈ ਉਹ ਵੇਖਿਆ ਤੂੰ ਸੀ ਮੇਰਾ ਮੋਢਾ ਕੁੱਟ ਦੇ ਮੈਂ ਕੁੜਦਾ ਧੀਆਂ ਕੋ ਨਹੀਂ ਘਟਾਈਦਾ ਉਹ ਕੁਛ ਨਹੀਂ ਹੁੰਦਾ ਕੁੱਟ ਦੇ ਆਈ ਸਭਾ ਇਹਨਾਂ ਨੂੰ ਤੋਰ ਇਹਨਾਂ ਨੂੰ ਕਿਹੜੀ ਆਰੇ ਲਾਇਆ ਵਾ ਕਿਤੇ ਚਲੇ ਘਟਾਉਣ ਡਿਆ ਵਾ ਚਲੇ ਕਿਤੇ ਜਾਣਗੇ ਕਹਿੰਦਾ ਟੋਰ ਚੰਗੇ ਭਲੇ ਟੁਰਦੇ ਫਿਰਦੇ ਆ, ਅਸੀਂ ਕਿਹੜਾ ਲੰਮਾ ਵੀ ਤੇ
ਲੰਗੜੇ ਲੂਲੇ ਆ ਤੇ ਤੁਰ- ਭਾਜੀ ਇੱਥੋਂ ਕੋਈ ਸਟਾਪ ਐਡਾ ਦੂਰ ਨਹੀਂ ਹੈਗਾ। ਇੱਥੋਂ ਬੱਸ ਸਵੇਰ 4 ਵਜੇ ਵੀ ਲੰਘਦੀ ਆ, 6 ਵਜੇ ਵੀ ਲੰਘਦੀ, ਫੇਰ 8 ਵਜੇ ਵੀ ਲੰਘਦੀ, ਫੇਰ 10 ਵਜੇ ਲੰਘਦੀ ਆ, ਫੇਰ 12 ਵਜੇ ਲੰਘਦੀ, ਫੇਰ 2 ਵਜੇ ਲੰਘਦੀ ਆ। ਬੱਸਾਂ ਦੀ ਇੱਥੇ ਤੱਕ ਨੌਬਤ ਆ ਗਈ ਆ, ਇੱਥੇ ਤੱਕ ਨੌਬਤ ਆ ਗਈ, ਸਾਨੂੰ ਘਰੋਂ ਕੱਢਣ ਤੇ ਲੱਗ ਗਿਆ। ਨਹੀਂ, ਮੈਂ- ਉਹ 4 ਦਿਨ ਰਹਿਣੇ ਅਸੀਂ ਇੱਥੇ। ਉਹ ਕੱਢਿਆ ਉਹਨੇ ਕੱਢਿਆ, ਉਹ ਕਹਿ ਨਹੀਂ ਡਿਆ, ਉਹ ਕਿਹੜਾ ਕੱਢਣ ਡਿਆ ਓਏ ਅੱਬਾ ਇੱਜ਼ਤ ਵਾਲੇ ਬੰਦੇ ਦੀ ਇੰਨੀ ਰਿਸਪੈਕਟ ਬਹੁਤ ਹੁੰਦੀ ਆ। ਓਏ ਹਾਏ ਵੀਰੇ ਤੂੰ ਕਿਹੜਾ ਚਲਾ ਗਿਆ ਤੜਫੀ ਜਾਣ ਡਿਆ ਤੂੰ ਵੀ। ਉਹਦੀ ਕਿਹੜੀ ਗੱਲ ਆ, ਉਹਨੇ ਪਹਿਲਾਂ ਤੇ ਤਾਂ ਰੋਜ਼ ਹੀ ਹੋਣ ਕਹਿੰਦਾ ਸਿੱਧੇ ਕਰ ਓਏ ਆਪਣੇ, ਲੈ। ਆ ਹੋਣ ਸਿੱਧੇ ਕਰ, ਕੈਸਾ ਖਾਲੇ ਵਰਗਾ ਮੂੰਹ ਆ ਤੇਰਾ। ਜਦੋਂ ਤੇਰਾ ਰਿਸ਼ਤਾ ਨਹੀਂ ਸੁਣਾਇਆ ਮੈਨੂੰ ਕਹੀ ਜਾਂਦਾ ਸੀ ਆਮਰ ਖਾਨ ਤੋਂ ਆਮਰ ਖਾਨ ਲੱਗ ਗਿਆ। ਅੱਛਾ ਜਦੋਂ ਤੇਰਾ ਰਿਸ਼ਤਾ ਹੈ ਅੱਜ ਮੇਰੇ ਹੋਂਠ ਨੂੰ ਮਾੜੇ ਲੱਗ ਰਹੇ ਆ। ਮੈਨੂੰ ਪਤਾ ਹੀ ਨਹੀਂ ਸੀ ਕਿ ਆਮਰ ਖਾਨ ਐਡਾ ਢੇਠਾ ਨਿਕਲਣਾ, ਮੈਨੂੰ ਪਤਾ ਨਹੀਂ ਸੀ ਆਮਰ ਖਾਨ ਐਡਾ ਬਲੱਜ ਨਿਕਲਣਾ ਕਿ ਭੈਣ ਦੇ ਘਰ ਹੀ ਆਮਰ ਖਾਨ ਵੜਿਆ ਆ। ਪਹਿਲੇ ਗੱਲੇ ਤੇ ਮੈਨੂੰ ਇਸ 4 ਗੱਲ- ਦਿਨ ਰਹਿਣ ਆਏ ਆ, ਤੈਨੂੰ ਪੜਨੇ ਪੈ ਗਿਆ। ਉਹ ਤੁਸੀਂ 4 ਦਿਨ ਨੂੰ ਸਮਝਦੇ ਕੀ ਆ? ਤੁਸੀਂ ਪਾਗਲ ਤਾਂ ਨਹੀਂ ਹੈਗੇ? 4 ਦਿਨ ਨੂੰ ਕੀ ਸਮਝਦੇ ਤੁਸੀਂ? 4 ਮਹੀਨੇ ਹੋ ਗਏ ਮਰਨੇ ਹੋ। ਆਏ ਹਾਏ ਮਹੀਨਾ ਤੇ ਈਦ ਨੂੰ ਨਹੀਂ ਹੋਇਆ। ਤੇ ਚੁੱਪ ਏ, ਹਰ ਗੱਲ 'ਚ ਆਏ ਖਾਏ। ਕਾਕਾ ਅਸੀਂ ਉਦਾਂ ਤੇ ਨਾ ਮੈਂ ਨਾਲ ਲਾਂਗੇ ਚੱਲ ਜਾਵਾਂਗੀ ਆਪਣੇ। ਉਦਾਂ ਨਾ ਲਾਂਗੇ ਸਰ ਤੇ ਥੁੱਕਾ ਨਾ ਸਿੱਟ, ਤੇਰੀ ਮਿਹਰਬਾਨੀ ਇੱਧਰ ਆ ਕੇ ਬਹਿ ਜਾ, ਇੱਥੇ ਬਹਿ ਜਾ। ਮੇਰਾ ਦਿਲ ਕਰਦਾ ਅੱਬਾ ਜੀ ਮੈਂ ਥੁੱਕਾ ਸਿੱਟਾਂ, ਕਿਉਂਕਿ ਖੋਂਬੜੀ ਥੁੱਕ ਵਾਲੇ ਆ। ਅੱਗੇ ਆ ਮੇਰਾ ਪੁੱਤ, ਗੱਲ ਸੁਣ ਲੈ, ਮੈਂ ਸਿਆਣਾ ਬੈਣਾ, ਆ ਮੇਰਾ ਪੁੱਤ ਆ, ਆ ਮੇਰੀ ਧੀ ਆ, ਦੱਸ ਅਸੀਂ ਤੇਰਾ ਕੀ ਨੁਕਸਾਨ ਕਰਦੇ ਆ? ਇੱਥੇ 100 ਬੰਦਾ ਇਕੱਠਾ ਕਰ ਲਾ, ਸਾਰਿਆਂ ਦੇ ਸਾਹਮਣੇ ਬਿਠਾ ਕੇ ਗੱਲ ਕਰ। 12-14 ਰੋਟੀਆਂ ਹੀ ਆ ਨਾ, 2-2.5 ਕਿਲੋ ਦੁੱਧ ਲੱਗ ਜਾਂਦਾ ਨਹੀਂ ਵੀਰੇ 16 ਕ ਪੱਕਦੀਆਂ ਮੈਂ ਬਣਾਉਂਦੀ ਹਾਂ। ਸਾਰੀਆਂ ਕੋਈ ਨਹੀਂ, ਤੂੰ 2-4 ਗਾ ਘੱਟ ਕੀ ਤੇ ਵੱਧ ਕੀ ਕਾਕੀ। ਮੈਂ ਕਿਹਾ ਪੂਰੀਆਂ ਦੱਸ ਦੇਵਾਂ। ਉਹ 2-4 ਘੱਟ ਕੇ ਤੇ ਵੱਧ ਕੀ ਹੈ? ਕਿਹੜਾ ਘਰ ਵਾ ਸਰਾਮ ਆ ਜਿਹੜਾ ਮਰਜ਼ੀ ਆਣ ਕੇ ਖਾਈ ਜਾਵੇ ਅਸਰਾ ਕਿ ਅੱਲਾ ਰਹਿਮ ਕਰੇ, ਮੇਰੀ ਧੀ ਦਾ ਘਰ ਆ। ਸਾਡੀ ਭੈਣ ਦਾ ਘਰ ਆ, ਉਹ ਤੇ ਮੇਰਾ, ਮੈਂ ਤੁਹਾਡਾ ਜਵਾਈ ਆ, ਅਸਲ ਵਿੱਚ ਮੇਰਾ ਘਰ ਵਾ। ਤੇਰਾ ਖਿਆਲ ਨਹੀਂ ਕਰਦੇ। ਮੈਂ ਸਵੇਰ ਦੇ ਟਾਈਮ 2 ਪਰੌਂਠੇ ਖਾਣੇ ਹੁੰਦੇ ਆ, ਮੈਂ 1.5 ਖਾ ਕੇ ਉੱਠ ਜਾਂਦਾ ਵਾ। ਦੁਪਹਿਰ ਨੂੰ ਮੈਂ 3 ਰੋਟੀਆਂ ਖਾਣੀਆਂ ਹੁੰਦੀਆਂ ਵਾ, ਉਦੋਂ ਮੈਂ ਚੱਪਾ ਕੀ ਰੋਟੀ ਛੱਡਦਾ 3 ਰੋਟੀਆਂ ਚੋਂ। ਕਹਿੰਦਾ ਤੇ ਮੇਰਾ ਪਤਾ ਨਹੀਂ ਕਰਦੇ, ਦੱਸ ਬਗਾ ਸਵੇਰੇ ਉੱਠ ਕੇ ਪੁੱਛਦਾ ਨਹੀਂ ਇਮਲੀ ਕਿੱਥੇ ਆ, ਤੂੰ ਕਹਿੰਦੀ ਬਾਹਰ ਨੂੰ ਗਿਆ, ਮੈਂ ਫਿਰ ਤੈਨੂੰ ਕਹਿੰਦਾ ਲਿਆ ਨਾਸ਼ਤਾ। ਉਹ ਤੂੰ ਪੁੱਛਦੇ ਹੋ ਤੇਰਾ ਪੁੱਛਦੇ ਨਹੀਂ, ਜਦੋਂ ਮੇਰੇ ਕੋਲ ਸਵੇਰੇ ਮੈਨੂੰ 300 ਚਾਹੀਦਾ ਸੀ, ਮੈਂ ਕਿਹਦਾ ਪੁੱਛਿਆ? ਇਹਦੇ ਪੁੱਛੇ ਅਜੇ ਤੇਰਾ ਪੁੱਛਦੇ ਨਹੀਂ, ਮੈਨੂੰ 300 ਚਾਹੀਦਾ, ਮੈਂ ਤੇਰਾ ਪੁੱਛੀ ਜਾਵਾਂ ਸਾਰੇ ਮੱਲੇ। ਓਏ ਲਾਂਤੀ ਆ, ਜਿਹੜਾ ਤੂੰ ਮੇਰਾ ਸਾਹਸ ਕਰਨ ਡਿਆ, ਇਹ ਚ ਮੈਨੂੰ ਨੁਕਸਾਨ ਹੋਣ ਡਿਆ ਵਾ। ਮੇਰਾ ਉਹ ਸਾਹਸ ਕਰ ਜਿਹ ਚ ਮੈਨੂੰ ਫਾਇਦਾ ਹੋਵੇ। ਗਾਕਾ ਤੇਰੀ ਗੱਲ ਤੁਸੀਂ ਚਲੇ ਜਾਓ 4 ਦਿਨ ਆਪਣੀ ਭੈਣ ਨਾਲ। ਮੈਂ ਤੁਸੀਂ ਚਲੇ ਜਾਓ ਆਹੋ ਏਦਾਂ ਕਰ ਲਈਦਾ ਹੁੰਦਾ। ਆਹੋ ਜਿਸ ਤਰ੍ਹਾਂ ਇਹ ਮੇਰੇ ਕੋਲ ਆਏ ਤੁਸੀਂ ਵੀ ਭੈਣ ਕੋਲ ਚਲੇ ਜਾਓ। ਬਣਦਾ ਤਾਂ ਇਹ ਹੀ ਆ ਆਹ ਮੇਰਾ। ਤੇ ਚਲੇ ਜਾਓ ਪਿੱਛੋਂ ਦਾਰੋ ਮਦਾਰ ਕਿੱਦਾਂ ਨਹੀਂ ਚੱਲਣਾ? ਰਾਸ਼ਨ ਉਸੇ ਪਵਾ ਜਾਣਾ ਮੇਰਾ ਵੀਰ, ਤੇ ਨਾਲੇ ਦੱਸ ਸਬਜ਼ੀ ਕਿੱਥੋਂ ਨਹੀਂ ਲੈਣੀ ਅਸੀਂ ਦੁਕਾਨ ਤੋਂ ਲੈਣੇ ਆ, ਪੈਸੇ ਦੇ ਦੇਣਗੇ ਆ ਕੇ। ਦਾਰੇ ਮਦਾਰ ਕਰਦਾ ਤੂੰ ਆਈ ਐ, ਮੈਂ ਫਾਲਾ ਵਾ। ਉਹ ਤੁਸੀਂ ਮੇਰੇ ਸਹੁਰੇ ਆ ਕਿ ਯਤੀਮ ਆ? ਮੈਨੂੰ ਇਹ ਤਾਂ ਲਾਵਾ ਦਾ ਸਟਾਫ ਦੇ ਆਹ ਦੇਖੋ ਮੈਨੂੰ ਘਰਾਉਣ ਚੱਕਰਾਂ 'ਚ ਪਿਆ। ਯਾਰ ਅभी ਸਾਡੀ ਕਿਹੜੀ ਭੈਣ ਗੱਲ ਆ, ਉਹ ਤੈਨੂੰ ਸਿਆਣਾ ਪਿਆਣਾ ਸਮਝ ਕੇ ਪੜੋਈਆ ਸਮਝ ਕੇ ਤਨ ਕੰਨਾ ਤਨ ਲਾਇਆ ਹੁੰਦਾ ਮੋਟਰਸਾਈਕਲ। ਆਪਾਂ ਦੇ ਭਾਰ ਵਟਾਇਆ, ਮੈਂ ਇਸ ਰਸਤੇ ਜਾਂਦੇ ਆ। ਮੈਨੂੰ ਪਤਾ ਰੋਦਾ, ਮੈਨੂੰ ਪਤਾ। ਰੋ ਨਾ ਅੱਬਾ ਜੀ ਮੇਰਾ ਤੁਸੀਂ ਹਾਸਾ ਨਾ ਰੋਂਦੇ ਕਢਾ ਹੋ। ਰੋ ਕੇ ਯਾਰ, ਤੇਰੀ ਬਾਬਾ ਜੀ ਮਿਹਰਬਾਨੀ। ਤੁਸੀਂ ਆਪ ਰੋਂਦੇ ਹੋ। ਮੇਰੀ ਗੱਲ ਸੁਣ ਲਓ ਹੁਣ, ਤੇ ਇਹ ਦੱਸੋ ਪਾਣੀ ਘੁੱਟ ਨਹੀਂ ਪਿਆ ਸਕਦਾ, ਪਾਣੀ ਕਹਿ ਕੇ ਵੇਖ ਲਓ। ਆਪਾਂ ਕੂਲਰ 'ਚ ਪਾਣੀ ਪਿਆ ਦਾ ਮੈਨੂੰ, ਮੈਂ ਵੇਖਦਾ ਨਹੀਂ ਬੁਲਾਏਗਾ, ਨਹੀਂ ਬੁਲਾਏਗਾ। ਪਾਣੀ ਪਿਆ। ਐ ਜ਼ਾਲਮ ਤੁਹਾਡੇ ਤੋਂ ਦੁਖੀ ਹੈ ਨਾ, ਮੇਰਾ ਦਿਲ ਕਰਦਾ ਮੈਂ ਪਾਣੀ 'ਚ ਪੂਰਾ ਜ਼ਹਿਰ ਪਾ ਕੇ ਦਵਾਂ ਤੁਹਾਨੂੰ, ਜਾਂ ਮੈਂ ਬੇਹੋਸ਼ ਵਾਲੇ ਟੀਕੇ ਪਾ ਦਵਾਂ ਤੁਹਾਨੂੰ, ਸੁੱਤਿਆਂ ਨੂੰ ਛੱਡਿਆ ਮੈਂ ਤੁਹਾਡੇ ਘਰ। ਸਾਡੀ ਇੱਕ ਰੋਟੀ ਸਾਰੀ ਦਿਹਾੜੀ ਦੀ ਤੈਨੂੰ ਦੁੱਖ ਰਹੀ ਆ। ਓਏ ਸਾਲਿਆ 14 ਵਾਂ, ਓਏ 14 ਵਾਂ ਉਹ 14 ਦੀਆਂ ਇਕੱਲੇ ਦੀਆਂ ਨਹੀਂ, ਸਾਰਿਆਂ ਦੀਆਂ ਪੱਕਦੀਆਂ 16। ਪੱਕਦੀਆਂ। ਜਿੱਦਾਂ ਤੇਰਾ ਮੂੰਹ ਵਾ, ਤੂੰ ਤਾਂ ਮੇਰਾ ਅੱਧੀ ਡਰਮੀ ਕਰ ਦਿੰਦਾ ਇੱਕ ਟਾਈਮ 'ਚ। ਉਹ ਮੇਰੀ ਗੱਲ ਸੁਣ ਲੈ, ਉਹ ਜਿੱਥੇ 4 ਭਾਂਡੇ ਹੁਣ ਤਾਂ ਖੜਕਦੇ ਹੀ ਹੁੰਦੇ ਆ। ਅੱਬਾ ਜੀ ਇਸ ਘਰ ਦੇ ਵਿੱਚ ਸਿਰਫ 2 ਭਾਂਡੇ ਸੀ, ਆ 2 ਤਾਂ ਪਤਾ ਨਹੀਂ ਕਿੱਥੋਂ ਆਏ ਆ, ਹੁਣ 4 ਹੋ ਕੇ ਖੜਕਣ ਡਏ ਆ। ਆਏ ਮੇਰੀ ਗੱਲ ਸੁਣ ਲੈ ਕਾਕੀ, ਮੈਨੂੰ ਭੁੱਖ ਲੱਗੀ ਆ, ਘੇਰ ਪੈਣ ਦੀ ਤੈਨੂੰ ਪਤਾ ਮੇਰੀ ਸ਼ੂਗਰ ਲੋ ਹੋ ਜਾਂਦੀ ਆ। ਇਹ ਦੱਸੋ ਸ਼ਾਮ ਨੂੰ ਕੀ ਪਕਾਉਣਾ? ਅੱਬੇ ਨੂੰ ਨਾ ਥੋੜਾ ਬਾਬਾ ਜੀ ਕੀਮਾ ਤੁਸੀਂ ਭੁੰਨ ਬਰਿਆਨੀ ਦੇ। ਨਹੀਂ ਸੀ ਕਿਹਾ ਮੈਨੂੰ। ਬਿਰਿਆਨੀ ਨਹੀਂ ਕਾਕੀ, ਮੈਨੂੰ ਮੇਰੀ ਸ਼ਾਮ ਨੂੰ ਨਾ ਇਹਨਾਂ ਨੂੰ ਮੇਰੀ ਗੱਲ ਸੁਣ, ਸ਼ਾਮ ਨੂੰ ਮੈਂ ਮੁਰਗੀ ਲਿਆ ਕੇ ਦਿੰਨਾ ਵਾ, ਉਹ ਪਕਾ ਕੇ ਤੇ ਇਹਨਾਂ ਨੂੰ ਸਵੇਰ ਨੂੰ ਤੋਲ, ਮੁਰਗੀ ਕਿਹੜੀ? ਦੇਸੀ ਮੁਰਗੀ ਖਵਾ ਦਿੰਦੇ ਲੈ ਆ। ਉਹ ਗਾਲੀ ਆ, ਉਸ ਗਾਲੀ। ਲੋਕਾਂ ਦੇ ਸਾਲੇ ਆਉਣ ਤੇ ਅਗਲੇ ਮਟਨ ਕੜਾਈਆਂ ਸਭ ਮੁਰਗੀ। ਉਹ ਦੇਸੀ ਆ, ਉਹ ਕੁੱਜੇ ਦੇ ਮੂੰਹ ਵਾਲੇ ਆ, ਦੇਸੀ ਆ। ਉਹ ਨਹੀਂ ਲੱਗਾ ਮੁਰਗੀ ਅਸੀਂ ਤੇਰੀ ਖਾ ਲਈ ਇਹ ਆ ਗੋਸ਼ਤ ਕਹਿਣ ਦੇ ਬੱਕਰੇ ਦਾ। ਬੱਕਰੇ ਆਹੋ ਓਏ ਬੱਕਰੀ ਬੱਚੇ ਦੀ ਨਾ ਦੜ ਵੀ ਉਹਦੇ ਵਿੱਚ ਖੁੱਡੇ ਦੀ ਮੁਰਗੀ ਅਸੀਂ ਕਰ ਲਈ, ਖਾ ਲਈ। ਖੁੱਡੇ ਵਾਲੀ ਮੁਰਗੀ ਕਿੱਥੇ ਗਈ? ਉਹ ਤਾਂ ਉਹ ਤਾਂ ਕਰ ਲਈ ਸੀ ਰਾਤੀ ਵੀਰੇ ਵੀਰੇ। ਬਣਾ ਕੇ ਦਿੱਤੀ ਆ ਬਾਜੀ ਨੂੰ ਕਾਲੀ ਮਿਰਚ ਵਾਲੀ। ਆਏ ਅੱਬਾ ਜੀ ਕਾਹਤੋਂ ਯਖਣੀ ਖਾਂਦੇ ਫਿਰਦੇ ਆ ਤੁਸੀਂ? ਕਿਹੜੀ ਤੁਹਾਡੀ ਇਸ ਟਾਈਮ ਘੋਲ ਵਾ ਇਸ ਉਮਰੇ? ਕਿਹੜੇ ਤੁਸੀਂ ਜੋੜ ਤੜਾਉਣੇ ਆ ਆਪਣੇ? ਹੈਂ? ਇਹੀ ਭੌਂਕਣ ਡਿਆ, ਹੁਣ ਨਾ ਬਣਾਈ ਮੁਰਗੀ। ਹੁਣ ਆ ਬੱਕਰਾ ਇੱਥੇ ਫਿਰਨ ਡਿਆ ਤੇਰਾ ਇੱਕ, ਆ ਬੱਕਰਾ ਕੀ ਕਰ? ਹੈਲੋ। ਉਹ ਬਾਜੀ ਬੱਕਰਾ ਹੀ ਇਹਨਾਂ ਨੂੰ ਵਾਧਾ ਪਾ ਲੈਂਦਾ, ਮੈਨੂੰ ਖੁਦਾ ਦਾ ਵਾਸਤਾ ਨਾ ਵਾਧਾ ਹੋ ਲੈਂਦਾ। ਕਾਹਤੋਂ ਨਿਗਾਹ ਟਕਾ ਲਈ ਇਹਨਾਂ ਤੇ? ਜਾਣ ਲੱਗਿਆ ਬਾਜੀ 5 ਕਿਲੋ ਗੋਸ਼ਤ ਵੀ ਲੈ ਆਣਾ ਬੱਕਰੇ ਦਾ। ਤੂੰ ਜਾਣ ਲੱਗੇ ਬਈ ਦੇ ਨਾਲ ਹੀ ਚੱਲ ਜਾਈ ਖਾਂ, ਉਹ ਨਹੀਂ ਬਿਹਤਰ? ਤੇ ਮੈਂ ਨਾਲ ਹੀ ਜਾਣਾ, ਤਾਂ ਹੀ ਤੇ ਮੈਂ ਕਿਹਾ। ਤੈਨੂੰ ਮੈਂ ਤੋਰਨਾ ਹੀ ਨਾਲ ਵਾ, ਜੋ ਹਾਲਾਤ ਆ ਮੇਰੇ। ਅੱਛਾ ਹਾਂ ਤੂੰ ਏਡੀ ਵਿੱਚ ਵਿਚਾਲੇ ਹੋ ਕੇ ਬੈਠੀ ਜਿਹੜਾ, ਤੇਰੇ ਮੈਂ ਲੱਤਾਂ ਤੇ ਕਿਦਾਂ ਦਾ ਛਾਂਗਦਾ ਨੂੰ ਜਾ ਤਾਂ ਲੈਣ ਜੈਲਸ ਕਿਉਂ ਹੁੰਦੇ? ਨਹੀਂ ਮੈਂ ਕਾਹਤੋਂ ਜਾਲੇ ਸੁਣਾ? ਇੱਕ ਸਾਈਡ ਤੇ ਭਾਈ ਮਰਾਦ ਬੈਠਾ, ਕਿਤੇ ਨਦੀਮ ਬੈਠਾ, ਮੈਂ ਕਾਹਤੋਂ ਜਾਲੇ ਸੁਣਾ? ਅੱਛਾ ਤੇ ਸ਼ਾਹਰੁਖ ਖਾਨ ਕੇ ਮੈਂ ਪਰੇਸ਼ਾਨ ਤਾਂ ਨਹੀਂ ਬੋਲਦਾ, ਮੈਂ ਨਹੀਂ ਬੋਲਦਾ ਆਪਣੇ ਜਵਾਈ ਦੇ ਅੱਗੇ। ਨਹੀਂ ਤੂੰ ਨਹੀਂ ਬੋਲਦਾ, ਤੂੰ ਭੌਂਕਦਾ ਵਾ। ਬੋਲਦਾ ਕਿਦੋਂ? ਓ ਕਾਕਾ ਆ ਮੈਨੂੰ ਕਿਲੋ ਦੁੱਧ ਬਸ ਲਿਆ ਦੇ, ਮੈਂ ਪੀਵਾਂ। ਉਹ ਕਿਲੋ ਦੁੱਧ ਕਾਹਤੋਂ ਤੈਨੂੰ ਲਿਆ ਦੋ? ਸਾਲਿਓ ਮੇਰੇ ਕਿਹੜੀਆਂ ਤੁਹਾਡੀਆਂ ਘੋਲਾਂ ਰੱਖੀਆਂ ਵਾ ਮੈਂ? ਉਹ ਜਖਣੀ ਮੰਗਦਾ, ਤੂੰ ਦੁੱਧ ਮੰਗਦਾ। ਸਾਲਾ ਨਹੀਂ ਤੇਰਾ। ਓ ਕਾਕਾ ਓਏ ਸਾਲਾ ਸੌਰਾ ਕਿਸੇ ਨੂੰ ਬਾਹਰ ਕਮੇਗਾ ਨਾ, ਤੇਰੇ ਖੁੰਨੇ ਸੇਕ ਦੇਣੇ ਉਹਨਾਂ ਨੇ।
ਅਸੀਂ ਤੇਰੇ ਕੋਲ ਸਾਲਾ ਸਹੁਰਾ ਘੁੰਮਦਾ ਬੈਠੇ ਇੱਥੇ ਤੁਸੀਂ ਘਮਾਉਣੇ ਇਸ ਲਈ ਆ ਕਿ ਤੁਸੀਂ ਖਾਣੇ ਵੀ ਆ, ਤਾਂ ਘਮਾਉਣੇ ਆ ਤੁਸੀਂ। ਬਾਹਰ ਦੱਸਾਂਗਾ ਲਾਲਾ ਤੂੰ ਆਪ ਬਿਸ਼ਤ ਹੋਣਾ। ਜਦੋਂ ਪਤਾ ਲੱਗੇ ਨਾ ਵੀ ਇਹਦਾ ਮੋਢੇ ਦਾ ਭਾਰ ਇਹਨੇ ਵਟਾਇਆ, ਲੋਕੀ ਤੈਨੂੰ ਬਿਸ਼ਤ ਕਰਨਗੇ। ਤੇਰਾ ਸਾਫਾ ਮੈਂ ਆਪਣੇ ਮੋਢੇ ਤੇ ਰੱਖਿਆ ਸੀ। ਆਹੀ ਬਸ ਭਾਰ ਬਣਾ, ਸਾਫਾ ਚੁੱਕ ਚੁੱਕ ਰੱਖੀ ਜਾਣਾ, ਹੋਰ ਕੋਈ ਭਾਰ ਨਜ਼ਰ ਨਹੀਂ ਆਉਣ ਡਿਆ ਤੈਨੂੰ। ਇਹੀ ਭਾਰ ਆ ਤੇਰੇ ਕੋਲ। ਉਹ ਕਾਕਾ ਉਹ ਜਦੋਂ ਮਿਲਣੀ ਕਰਵਾਈਏ ਨਾ ਸਾਫਾ ਨਾ ਦਈਏ, ਅਗਲੇ ਤੇ ਲੜਾਈ ਪਾ ਲੈਂਦੇ ਆ। ਤੂੰ ਸਾਫੇ ਨੂੰ ਕੀ ਸਮਝਦਾ? ਉਹੀ ਜੋ ਗਲਤੀ ਹੋ ਗਈ ਮੇਰੇ ਕੋਲ, ਸਾਫਾ ਲੈ ਕੇ ਫਿਰਨ ਡਿਆ ਮੈਂ। ਉਹ ਸਾਫੇ ਨਾਲ ਦਿਲ ਕਰਦਾ ਫਾਹਾ ਲੈ ਲਵਾਂ ਹੁਣ। ਮਾੜਾ ਨਸੀਬ ਸੀ ਜਦੋਂ ਤੇ ਮੈਂ ਤੈਨੂੰ ਕਿਹਾ ਸੀ ਅੱਬਾ ਇੱਥੇ ਉਹ ਨਸੀਬ ਸਾਲਿਓ ਮੇਰੇ ਮਾੜੇ ਆ, ਤੁਸੀਂ ਘਰੋਂ ਜਾਓਗੇ ਤੇ ਕੋਈ ਨਸੀਬ ਖੁੱਲਣਗੇ। ਓਏ ਸਾਲਾ ਤੇਰਾ ਇੱਕਾ ਨਾਲ ਸਹੁਰਾ ਆ, ਸਾਲਿਆ ਕੋ ਕਹਿੰਦੇ ਜਮਾ ਦਾ ਲਵਈ। ਸਾਲਿਆ ਸਹੁਰਿਓ ਹਾਂ ਵੀ ਤੁਸੀਂ ਜਾਓਗੇ ਤੇ ਨਸੀਬ ਖੁੱਲਣਗੇ। ਤੈਨੂੰ ਮੈਂ ਕਿਹਾ ਸੀ ਵੀ ਮੁੰਡਾ ਸਾਂਸੀ ਜਾਏ ਇਹਦੇ ਨਾਲ ਨਾ ਕਰ। ਵੀਰੇ ਤੁਸੀਂ ਆਪਣੇ ਹੱਥੀ ਕੀਤਾ ਸੀ, ਮੈਂ ਕਿਹੜਾ ਇਹਨੂੰ ਮੌਤ ਪਈ ਸਾਡੇ ਅੱਬੇ ਨੂੰ। ਨਹੀਂ ਤੁਸੀਂ ਦਿਲ ਦੇ ਡਾਕਟਰ ਸੀ, ਤੂੰ ਚੁੱਪ ਕਰ ਜਾ। ਏ ਹਾਏ ਕਿਹਦਾ ਫੋਨ ਲੈ, ਆ ਤੇਰੇ ਸਾਂਢੂ ਦਾ ਫੋਨ ਆ ਗਿਆ, ਬਾਲੇ ਦਾ। ਓਏ ਹਾਂ ਬਾਲਿਆ, ਕੀ ਗੱਲ ਕਿੱਥੇ ਆ ਤੂੰ? ਸਾਡੇ ਘਰ ਆਇਆ, ਪਾਥੀ ਜਿਹੜਾ ਤਾਲਾ ਲੱਗਾ। ਓਏ ਆਹੋ ਅਸੀਂ ਆਏ ਸਵਾਲ। ਆ ਇਮਲੀ ਤੇਰਾ ਵੱਡਾ ਆ ਸਾਂਢੂ ਤੇਰਾ। ਆਹੋ ਤੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ। ਭਾਈ ਮੇਰੇ ਆ ਜਾਓ, ਆ ਇੱਧਰ ਹੀ ਆ ਜਾ, ਇਮਲੀ ਵਾਲੀ ਆ ਜਾਓ। ਸਬਲ ਓਏ ਅਸੀਂ ਵੀ ਇੱਥੇ ਹੀ 2 ਦਿਨ ਆਏ ਸੀਗੇ ਤੇ ਸਾਨੂੰ ਜਾਣ ਨਹੀਂ ਦਿੰਦਾ। ਤੁਸੀਂ 15 ਕਿੱਧਰ ਰਹਿਣਾ? ਤੇ ਕੋਈ ਗੱਲ ਨੀ, ਇੱਧਰ ਹੀ ਆ ਜਾ, 15 ਦਿਨ ਬਹੁਤ ਅੱਬਾ ਜੀ ਇੱਥੇ ਹੀ ਬੁਲਾ ਲਓ। ਆ ਇੱਧਰ ਹੀ ਆ ਜਾ, ਇੱਧਰ ਹੀ ਆ। ਗੋਸ਼ਤ ਲੋਕ 2 ਕਿਲੋ ਕੋਈ ਨਹੀਂ, ਮੇਰੀ ਛੋਟੀ ਭੈਣ 2 ਕਿਲੋ ਨਹੀਂ 5 ਕਿਲੋ ਮੰਗਵਾਣੇ ਆ ਉਹ ਮਾਸ਼ਾਅੱਲਾ। ਠਹਿਰ ਜਾ ਇੱਕ ਮਿੰਟ, ਇੱਥੇ ਕੀ ਹੋ ਗਿਆ ਕਰਨਾ ਤੁਹਾਨੂੰ? ਤੇਰਾ ਤੇ ਕਿਉਂ ਭੈਣ ਨੇ ਮੇਰੀ ਛੋਟੀ? ਓਏ ਸਲਾਨੀ ਵਾਲੇ ਦਾ ਘਰ ਆ ਇਹ। ਚੱਲ ਨਿਕਲ ਬਾਹਰ ਤੂੰ ਵੀ, ਉੱਠ ਤੂੰ ਵੀ ਇਹਨਾਂ ਦੇ ਅੱਗੇ ਲੱਗ। ਚੱਲ ਤੂੰ ਵੀ ਉੱਠ। ਹਾਏ ਹਾਏ ਉਹਦੇ ਤੁਹਾਡੀ ਮਾਂ ਟੈਡਾਂ ਦੇ ਸਹੁਰੇ ਮੈਨੂੰ ਚਾਹੀਦੇ ਨੇ, ਗੰਦੇ ਸਹੁਰੇ ਮੇਰੇ ਪੱਲੇ ਪੈ ਗਏ। ਤੂੰ ਆਪਣੇ ਭੈਣ ਭਰਾ ਵੀ ਸੱਦਣ ਦਾ ਰੋਜ਼ਾਨਾ ਨਹਾਈਦਾ ਸੀ। ਓਏ ਰਜ਼ਾਨਾ ਨਾ ਹੋਏ ਨਾ ਹੋਏ, ਮੈਂ ਤੇਰਾ ਮੂੰਹ ਪਰ ਕਿੱਡਾ ਹੌਦੀ ਚ। ਚਲ ਸਹੁਰੇ ਆਣ ਤੂੰ ਵੀ ਨਿਕਲ, ਚੱਲ ਤੂੰ ਵੀ ਚਲੇ। ਮੈਂ ਹੁਣੀ ਫੈਸਲਾ ਭੇਜਣਾ ਤੁਹਾਡੇ, ਚਲੋ। ਇਹ ਕੀ ਬਦਤਮੀਜ਼ੀ ਹੈ? ਮੈਂ ਤੇਰੇ ਡਾਂਗਾ ਮਾਰ ਨਿਕਲ ਜਾ ਇੱਥੋਂ।